ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕੁੰਦਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 18 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੱਧੂ ਬਿੰਦਰ ਢਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹੁਣੇ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਆ ਵੀ ਲਾਸ ਐਂਜਲਸ ਦੀ ਕਾਉਂਟੀ ਦਾ ਜਿਹੜਾ ਸ਼ੈਰਿਫ ਡਿਪਾਰਟਮੈਂਟ ਦੀ ਜਿਹੜੀ ਫੈਸਿਲਿਟੀ ਆ, ਉੱਥੇ ਬਲਾਸਟ ਹੋਇਆ ਹੈ, ਜਿਹਦੇ ਨਾਲ 3 ਜਾਣਿਆਂ ਦੀ ਮੌਤ ਹੋ ਗਈ ਹੈਗੀ ਆ। FBI ਰਿਪੋਰਟ ਕਰ ਰਹੀ ਆ ਵੀ ਜੋ ਲੋਕ ਆ ਉੱਥੇ ਉਹਨਾਂ ਨੂੰ ਅਵੈਕੂਏਟ ਕੀਤਾ ਗਿਆ ਹੈਗਾ। ਲਾਸ ਐਂਜਲਸ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਕਨਫਰਮ ਕੀਤਾ ਆ ਤੇ ਮਲਟੀਪਲ ਡਿਪਟੀਜ਼ ਆਰ ਡੈਡ। ਸੋ ਫੌਕਸ ਨਿਊਜ਼ 3 ਜਾਣੇ ਦੱਸ ਰਿਹਾ, ਪਰ ਉਹ ਕਹਿ ਰਿਹਾ ਮਲਟੀਪਲ, ਸੋ ਇੱਕ ਨਾਲੋਂ ਵੱਧ ਜਿਹੜੇ ਮਲਟੀਪਲ ਹੀ ਆ। ਇਹ 7:25 ਤੇ ਅੱਜ ਸਵੇਰੇ ਬਿਸ ਕੈਲਰਸ ਕਰਕੇ ਟ੍ਰੇਨਿੰਗ ਸੈਂਟਰ ਹੈਗਾ ਆ, ਉੱਥੇ ਇਹ ਬਲਾਸਟ ਹੋਇਆ ਹੈਗਾ। ਸੋ ਸੋਰਸਸ ਕਹਿੰਦੇ ਇਹ ਕਹਿ ਰਹੇ ਆ ਵੀ ਇਹ ਐਕਸੀਡੈਂਟ ਹੋਇਆ ਹੈਗਾ। ਜੋ ਡਿਪਟੀ ਸੀਗੇ ਉਹ ਮੂਵ ਕਰ ਰਹੇ ਸੀ ਆਰਡੀਨੈਂਸਸ ਔਨ ਦਾ ਟ੍ਰੇਨਿੰਗ ਫੈਸਿਲਿਟੀ ਪ੍ਰੋਪਰਟੀ। ਐਂਬੂਲੈਂਸ ਉੱਥੇ ਭੇਜੀਆਂ ਗਈਆਂ ਆ, ਬਹੁਤ ਸਾਰੇ ਫੱਟੜ ਵੀ ਹੋਏ ਹੈਗੇ ਆ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਲਾਸ ਐਂਜਲਸ, ਉਹਨਾਂ ਦੇ EMPLOYEE ਆਲਰੇਡੀ ਉੱਥੇ ਪਹੁੰਚ ਚੁੱਕੇ ਹੈਗੇ ਆ। ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਵੀ ਉਹ ਬਿਲ ਇਸਿਆਲੀ, ਜੋ US ਦੇ ਅਟਾਰਨੀ ਹੈਗੇ ਆ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ, ਉਹ ਇਸ ਜਿਹੜੀ ਹਾਰਫਿਕ ਇਨਸੀਡੈਂਟ ਹੋਈ ਆ ਇਹਦੇ ਸੰਬੰਧ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਕਹਿੰਦੇ ਵੀ ਸਾਡੇ ਜਿਹੜੇ ਫੈਡਰਲ ਏਜੰਟ ਆ ਉਹ ਇਸ ਟਾਈਮ ਉੱਥੇ ਪਹੁੰਚੇ ਹੋਏ ਆ ਤੇ ਉਹ ਫਾਈਂਡ ਆਊਟ ਕਰ ਰਹੇ ਆ ਵੀ ਕੀ ਕੁਝ ਜਿਹੜਾ ਵਾਪਰਿਆ ਤੇ ਕਿੰਨੇ ਡਿਪਟੀ ਜਿਹੜੇ ਆ ਉਹਨਾਂ ਦੀ ਮੌਤ ਹੋਈ ਹੈਗੀ ਆ। ਜੀ, ਸੋ ਇਨਸੀਡੈਂਟ ਹੋਇਆ ਨੂੰ ਥੋੜਾ ਚਿਰ ਹੀ ਹੋਇਆ ਆ, ਜਿਸ ਕਰਕੇ ਇਹ ਸਾਰਾ ਕੁਝ ਆਪਣੇ ਇਸ ਮੌਕੇ ਸਾਹਮਣੇ ਆ। ਸੋ ਇਹ ਡਿਵੈਲਪਿੰਗ ਸਟੋਰੀ ਆ। ਸੋ ਇਹ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਰਹੀ ਆ ਹੁਣ ਤੋਂ ਕੁਛ ਘੰਟੇ ਪਹਿਲਾਂ ਦੀ ਇਹ ਜਿਹੜੀ ਘਟਨਾ ਆ। LA ਜਿਹੜੇ ਆ ਸ਼ੈਰਿਫ ਡਿਪਾਰਟਮੈਂਟ ਤੇ ਮੋਨਰੇ ਪਾਰਕ ਦੇ ਜਿਹੜਾ ਫੈਸਿਲਿਟੀ ਆ, ਉੱਥੇ ਇਹ ਜਿਹੜਾ ਧਮਾਕਾ ਆ ਸੁਣਿਆ ਗਿਆ ਆ, ਦੇਖਿਆ ਗਿਆ ਆ, ਤੇ ਜਿਸ ਤੋਂ ਬਾਅਦ ਦੇ ਵਿੱਚ 3 ਜਾਣੇ ਘੱਟੋ ਘੱਟ ਹੁਣ ਤੱਕ ਮਰ ਚੁੱਕੇ ਹੈਗੇ ਆ। ਸੋ ਕਹਿੰਦੇ ਵੀ ਹਾਰਟ ਬ੍ਰੋਕਨ ਆ ਇਹ ਸਾਰਾ ਕੁਛ। ਤੇ LA ਕਾਉਂਟੀ ਦੇ ਜਿਹੜੇ ਸੁਪਰਵਾਈਜ਼ਰ ਕੈਥਰੀਨ ਬਾਰਜਰ ਆ, ਉਹਨਾਂ ਨੇ ਵੀ ਆਪਣੀ ਜਿਹੜੀ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਵੀ LA ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਦੀ ਇਹ ਫੈਸਿਲਿਟੀ ਨੂੰ ਕਹਿੰਦੇ ਵੀ ਅਸੀਂ ਬਹੁਤ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ, ਟਰੈਕ ਜਿਹੜੀ ਆ ਉਹ ਕੀਤੀ ਜਾ ਰਹੀ ਆ, ਤੇ ਜੋ ਕੰਡੀਸ਼ਨਸ ਬਣੀਆਂ ਆ ਜਿਹੜੇ ਇਹਦੇ ਤੋਂ ਇਫੈਕਟ ਹੋਏ ਨੇ ਉਹਨਾਂ ਨੂੰ ਅਸੀਂ ਸਿਚੁਏਸ਼ਨ ਨੂੰ ਲਰਨ ਕਰ ਰਹੇ ਹਾਂ, ਤੇ ਉਸ ਤੋਂ ਬਾਅਦ ਦੇ ਵਿੱਚ ਅੱਗੇ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ। ਤੇ ਕਹਿੰਦੇ ਵੀ ਸਾਡੇ ਬੜੇ ਭਾਰੇ ਮਨ ਦੇ ਨਾਲ ਆਪਣੀਆਂ ਦੁਆਵਾਂ ਦੇ ਵਿੱਚ ਯਾਦ ਕਰਦੇ ਹੋਏ ਸ਼ੈਰਿਫ ਡਿਪਾਰਟਮੈਂਟ ਦੇ ਉਹ ਬਹਾਦਰ ਜਿਹੜੇ ਮੈਨ ਤੇ ਵੂਮਨ ਇਸ ਡਿਫਿਕਲਟ ਟਾਈਮ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਆ, ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਆ। ਸੋ
ਕੀ ਹੋਇਆ, ਕੀ ਕਾਰਨ ਆ, ਉਹਦੀ ਜਾਂਚ ਜਿਹੜੀ ਆ ਉਹ ਹੁਣ ਅੱਗੇ ਬਾਅਦ ਦੇ ਵਿੱਚ ਵਧੇਗੀ। ਜੀ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਅਮਰੀਕਾ ਦੇ ਜੋ ਅਟਾਰਨੀ ਜਨਰਲ ਪੈਮ ਬੋਂਡੀ ਆ, ਉਹਨਾਂ ਨੂੰ ਇਹ ਕਿਹਾ ਵੀ ਕੋਈ ਵੀ ਜਿਹੜੀ ਇਨਫੋਰਮੇਸ਼ਨ ਗ੍ਰੈਂਡ ਜੂਰੀ ਟੈਸਟੀਮੋਨੀ ਦੀ ਹੈਗੀ ਆ ਐਪਸਟੀਨ ਇਨਵੈਸਟੀਗੇਸ਼ਨ ਦੇ ਸੰਬੰਧ ਦੇ ਵਿੱਚ, ਉਸ ਨੂੰ ਰਿਲੀਜ਼ ਕੀਤਾ ਜਾਵੇ। ਇਹ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਪੋਸਟ ਦੇ ਉੱਤੇ ਵੀ ਲਿਖਿਆ ਆ। ਕਹਿੰਦੇ ਵੀ ਲੋਕ ਬਹੁਤ ਸਾਰੇ ਜਿਹੜੇ ਆ ਉਹ ਇਹਦੇ ਬਾਰੇ ਪੁੱਛ ਰਹੇ ਹੈਗੇ ਆ। ਪਬਲਿਸਿਟੀ ਇਹਦੀ ਬਹੁਤ ਹੋਈ ਆ, ਇਸ ਕਰਕੇ ਮੈਂ ਚਾਹੁੰਦਾ ਆ ਵੀ ਉਸ ਨੂੰ ਰਿਲੀਜ਼ ਕਰ ਦਿੱਤਾ ਜਾਵੇ, ਕਿਉਂਕਿ ਡੈਮੋਕ੍ਰੇਟਸ ਵੀ ਬਹੁਤ ਜ਼ਿਆਦਾ ਜਿਹੜੇ ਆ ਉਹ ਰੌਲਾ ਪਾ ਰਹੇ ਸੀ ਵੀ ਇਹ ਜਿਹੜੀਆਂ ਰਿਪੋਰਟਸ ਆ ਹੁਣ ਪਬਲਿਸ਼ ਹੋਣੀਆਂ ਚਾਹੀਦੀਆਂ ਹੈਗੀਆਂ। ਸੋ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦੀਆਂ ਵੀ ਕਹਿੰਦੇ ਵੀ ਇੱਕ ਕੋਈ ਪਿਕਚਰ ਆ ਰਹੀ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਕਿਸੇ ਨੂੰ ਹੈਪੀ ਬਰਥਡੇ ਲਿਖਿਆ ਤੇ ਇੱਕ ਲੇਡੀ ਦੀ ਪਿਕਚਰ ਉਹਦੇ ਉੱਤੇ ਬਣਾਈ ਹੋਈ ਹੈਗੀ ਆ। ਸੋ ਹੁਣ ਦੇਖਦੇ ਆ ਵੀ ਇਹ ਜਦੋਂ ਰਿਲੀਜ਼ ਹੁੰਦੀ ਹੈਗੀ ਆ ਗ੍ਰੈਂਡ ਜੂਰੀ ਦੀ ਟੈਸਟੀਮੋਨੀ ਐਪਸਟੀਨ ਫਾਈਲਸ ਦੇ ਸੰਬੰਧ ਦੇ ਵਿੱਚ, ਤਾਂ ਕਿਹਦਾ ਜਿਹੜਾ ਨਾਂ ਆ ਇਹਦੇ ਵਿੱਚ ਆਉਂਦਾ ਹੈਗਾ। ਜੀ ਬਿਲਕੁਲ, ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਦੇਖ ਲਿਓ ਵੀ ਕਾਨੂੰਨ ਦੇ ਹਿਸਾਬ ਨਾਲ ਜਿਹੜੀ ਚੀਜ਼ ਦੱਸੀ ਜਾ ਸਕਦੀ ਆ, ਉਹੀ ਜਿਹੜੀ ਉਹ ਤੁਸੀਂ ਦੱਸਣਾ। ਮਤਲਬ ਉੱਤੋਂ ਕਹਿ ਵੀ ਦਿੱਤਾ ਤੇ ਵਿੱਚੋਂ ਜਿਹੜਾ ਉਹ ਨਾਲ ਰੋਕ ਵੀ ਦਿੱਤਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ, ਕਿਉਂਕਿ ਜਿਹੜੀ ਪਿਕਚਰ ਦੀ ਗੱਲ ਆ ਰਹੀ ਆ, ਵਾਸ਼ਿੰਗਟਨ ਜਿਹੜਾ ਆ ਵਾਲ ਸਟਰੀਟ ਜਰਨਲ ਉਹਨਾਂ ਨੇ ਜਿਹੜੀ ਕੀਤੀ ਆ ਹੈਪੀ ਬਰਥਡੇ, ਤੇ ਤਸਵੀਰਾਂ ਕਹਿੰਦੇ ਵੀ ਉਹਨਾਂ ਨੇ ਬਣਾਇਆ ਤੇ ਹੱਥ ਦੇ ਨਾਲ ਹੀ ਆ, ਪਰ ਇੱਕ ਨੇਕਡ ਲੇਡੀ ਦੀ ਜਿਹੜੀ ਤਸਵੀਰ ਆ ਉਸ ਨੂੰ ਬਣਾ ਕੇ ਟਰੰਪ ਹੁਣਾਂ ਨੇ ਅੱਗੇ ਜਿਹੜੀ ਉਹ ਕਾਰਡ ਦੇ ਉੱਤੇ ਲਿਖਿਆ ਸੀਗਾ। ਤੇ ਮਾਗਾ ਦੇ ਜਿਹੜੇ ਸਮਰਥਕ ਆ ਉਹਨਾਂ ਦੇ ਨਾਲ ਇਹਨਾਂ ਦਾ ਪਾੜਾ ਇਸ ਬਾਬਤ ਵੱਧਦਾ ਜਿਹੜਾ ਉਹ ਜਾ ਰਿਹਾ ਸੀਗਾ, ਤੇ ਉਹਦੇ ਕਰਕੇ ਇਹ ਚੀਜ਼ਾਂ ਜਿਹੜੀਆਂ ਉਹ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਆਈਆਂ ਆ। ਸੋ ਇਸੇ ਕਰਕੇ ਟਰੰਪ ਹੁਣਾਂ ਨੇ ਇਵੈਂਚੁਅਲੀ ਇਹ ਚੀਜ਼ ਨੂੰ ਜਿਹੜਾ ਉਹ ਅੱਗੇ ਵਧਾਇਆ ਆ। ਟਰੰਪ ਹੁਣੀ ਕਹਿੰਦੇ ਵੀ ਮੈਂ ਸੂ ਕਰੂੰਗਾ ਵਾਲ ਸਟਰੀਟ ਜਰਨਲ ਨੂੰ, ਰੂਪਰਟ ਮਰਡੌਕ ਨੂੰ। ਕੈਰੋਲਿਨ ਲਵਿਟ ਜਿਹੜੇ ਆ ਪ੍ਰੈਸ ਸਕੱਤਰ, ਉਹਨਾਂ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਜੇ ਪਬਲਿਸ਼ ਕੀਤੀ ਇਹ ਸਟੋਰੀ ਤੇ ਲੈਟਰ ਨੂੰ ਉਹਨਾਂ ਨੇ ਫੇਕ ਦੱਸਿਆ, ਜਿੱਦਾਂ ਸਟੋਰਮੀ ਡੈਨੀਅਲਸ ਨੂੰ ਇਹ ਫੇਕ ਦੱਸਦੇ ਰਹੇ, ਬਾਅਦ ਚ ਇਵੈਂਚੁਅਲੀ ਸੱਚ ਹੀ ਜਿਹੜੀ ਉਹ ਚੀਜ਼ ਨਿਕਲੀ ਸੀ। ਸੋ ਟਰੰਪ ਹੁਣੀ ਲਾਸੂਟ ਜਿਹੜੇ ਪਹਿਲੋਂ ਵੀ ਕਰਦੇ ਰਹੇ ਆ ਤੇ ਹੁਣ ਵੀ ਕਹਿੰਦੇ ਵੀ ਵਾਲ ਸਟਰੀਟ ਜਰਨਲ ਦੇ ਉਲਟ ਆਪਾਂ ਲਾਸੂਟ ਕਰਾਂਗੇ ਜੇ ਉਹ ਲੈਟਰ ਜਿਹੜੀ ਉਹਨਾਂ ਨੇ ਉਹ ਪਬਲਿਸ਼ ਕੀਤੀ ਆ। ਜਿਹੜਾ ਬਰਥਡੇ ਲੈਟਰ ਜਿਹੜੀ ਸੈਂਡ ਕੀਤਾ ਸੀ ਟਰੰਪ ਹੋਣਾ ਨੇ ਐਪਸਟੀਨ ਨੂੰ 2003 ਦੇ ਵਿੱਚ, ਜਿਸ ਦੇ ਉੱਤੇ ਇਹਨਾਂ ਦਾ ਨਾਮ ਜਿਹੜਾ ਉਹ ਇਸ ਟਾਈਮ ਸਾਹਮਣੇ ਆ। ਸੋ ਗ੍ਰੈਂਡ ਜੂਰੀ ਦੀ ਟੈਸਟੀਮੋਨੀ ਰਿਲੀਜ਼ ਕਰਨ ਦਾ ਨਾਲ ਕਹਿੰਦੇ ਵੀ ਕੀ ਜਿਹੜਾ ਉਹ ਬਣਦਾ ਹੈ। ਸੋ ਕਹਿੰਦੇ ਵੀ ਡਿਪਾਰਟਮੈਂਟ ਆਫ ਜਸਟਿਸ ਇਹ ਇੱਕ ਜੱਜ ਤੋਂ ਜਿਹੜਾ ਉਹ ਹੁਣ ਇਜਾਜ਼ਤ ਲੈਣਗੇ, ਐਕਸਪੈਕਟ ਕਰਨਗੇ, ਪੁੱਛਣਗੇ ਵੀ ਕਿਹੜੇ ਐਡੀਸ਼ਨਲ ਮਟੀਰੀਅਲ ਆ ਉਹ ਰਿਲੀਜ਼ ਕੀਤੇ ਜਿਹੜੇ ਉਹ ਜਾ ਸਕਦੇ ਆ, ਜਿਹੜੇ ਜ਼ਿਆਦਾਤਰ ਸੀਕ੍ਰੇਟ ਹੀ ਜਿਹੜੇ ਰੱਖੇ ਜਾਂਦੇ ਆ। ਸੋ ਕਹਿੰਦੇ ਵੀ ਇਹ ਅਨਕਲੀਅਰ ਆ ਵੀ ਇਹ ਜੱਜ ਨੂੰ ਕਨਵਿੰਸ ਕਰ ਸਕਣਗੇ ਜਾਂ ਨਹੀਂ ਵੀ ਗ੍ਰੈਂਡ ਜੂਰੀ ਦੀ ਜਿਹੜੀ ਟੈਸਟੀਮੋਨੀ ਆ ਵੀ ਉਸ ਨੂੰ ਪਬਲਿਕ ਕੀਤਾ ਜਾ ਸਕੇ ਜਾਂ ਨਹੀਂ। ਕਹਿੰਦੇ ਵੀ ਇਸ ਐਡੀਸ਼ਨਲ ਮਟੀਰੀਅਲ ਦੇ ਨਾਲ ਇਹ ਖਤਰਾ ਜਿਹੜਾ ਉਹ ਰਹਿੰਦਾ ਵੀ ਜਿਹੜੇ ਵਿਕਟਮਸ ਆ ਜਾਂ ਜਿਹੜੇ ਅਕਿਊਜ਼ਰਸ ਆ ਉਹਨਾਂ ਦਾ ਵੀ ਜਿਹੜਾ ਪਬਲਿਕਲੀ ਪਰਦਾਫਾਸ਼ ਇੱਕ ਹਿਸਾਬ ਦੇ ਨਾਲ ਹੋ ਜਾਂਦਾ, ਉਹ ਜਗ ਜ਼ਾਹਰ ਜਿਹੜੇ ਆ ਹੋ ਜਾਂਦੇ ਆ ਤੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਬਾਅਦ ਦੇ ਵਿੱਚ ਕਾਫੀ ਔਖਾ ਬਣ ਜਾਂਦਾ ਆ। ਸੋ ਜਸਟਿਸ ਡਿਪਾਰਟਮੈਂਟ ਦੇ ਅਧਿਕਾਰੀ ਆ ਉਹਨਾਂ ਨੇ ਕਨਫਰਮ ਕੀਤਾ ਵੀ ਜਿਹੜੀ ਸਰਕਾਰ ਆ ਉਹ ਐਕਸਪੈਕਟ ਕਰ ਰਹੀ ਆ ਵੀ ਇਹ ਜਿਹੜੀ ਫਾਈਲ ਰਿਕੁਐਸਟ ਕੀਤੀ ਗਈ ਹੈ ਫੈਡਰਲ ਕੋਰਟ ਮੈਨਹੈਟਨ ਦੇ ਵਿੱਚ, ਅੱਜ ਜਿਹੜੀ ਆ ਉਸ ਦੇ ਬਾਰੇ ਉਹ ਪੁੱਛ ਪੇਸ਼ ਜਿਹੜਾ ਉਹ ਕੀਤਾ ਜਾ ਸਕਦਾ ਹੈ। ਸੋ 2006 ਦੀ ਫਲੋਰੀਡਾ ਦੀ ਗ੍ਰੈਂਡ ਜੂਰੀ ਦੀ ਇਨਵੈਸਟੀਗੇਸ਼ਨ ਹੋਈ ਸੀਗੀ ਐਪਸਟੀਨ ਦੇ ਵਿੱਚ, ਉਹ ਆਲਰੇਡੀ ਰਿਲੀਜ਼ ਹੋ ਚੁੱਕੀ ਆ। ਜਿਹੜੀ ਪਬਲਿਕ ਆ ਉਹਨੂੰ ਆਲਰੇਡੀ ਉਹ ਇਨਫੋਰਮੇਸ਼ਨ ਜਦੋਂ ਗੈਸਲੀਨ ਮੈਕਸਵੈਲ ਦਾ ਟਰਾਇਲ ਚੱਲਿਆ ਸੀ ਉਹਦੇ ਵਿੱਚ ਕਈ ਜਿਹੜੀ ਇਨਫੋਰਮੇਸ਼ਨ ਉਹ ਆਲਰੇਡੀ ਬਾਹਰ ਆ ਚੁੱਕੀ ਆ। 20 ਸਾਲ ਦੀ ਸਜ਼ਾ ਉਹ ਕੱਟ ਰਹੀ ਆ ਵੀ ਉਹ ਐਪਸਟੀਨ ਦੇ ਲਈ ਕਈ ਸਾਲ ਗਰੂਮਿੰਗ ਤੇ ਸੈਕਸ਼ੂਅਲੀ ਅਬਿਊਜ਼ ਕਰਦੀ ਰਹੀ ਅੰਡਰ ਏਜ ਗਰਲਸ ਨੂੰ। ਸੋ ਟਰੰਪ ਤੇ ਬੌਂਡੀ ਹੋਣਾ ਨੇ ਇਹ ਡਿਸਕਸ ਕਹਿੰਦੇ ਵੀ ਨਹੀਂ ਕੀਤਾ ਜਾਂ ਇਹ ਐਡਰੈਸ ਨਹੀਂ ਕੀਤਾ ਵੀ FBI ਦੇ ਨੋਟਸ, ਇੰਟਰਵਿਊਜ਼ ਜਿਹੜੀਆਂ ਕੰਡਕਟ ਕੀਤੀਆਂ ਗਈਆਂ ਗ੍ਰੈਂਡ ਜੂਰੀ ਪ੍ਰੋਸੈਸ ਤੋਂ ਬਾਹਰ ਜਿਹੜੀਆਂ ਹੈਗੀਆਂ ਆ ਵੀ ਉਹਦੇ ਬਾਰੇ ਕੀ ਜਿਹੜਾ ਉਹ ਹੋਊਗਾ, ਉਹ ਕਿੰਨਾ ਕੁ ਜਿਹੜਾ ਉਹ ਡਾਟਾ ਆ ਤੇ ਕੀ ਉਹ ਡਾਟਾ ਰਿਲੀਜ਼ ਕੀਤਾ ਜਿਹੜਾ ਉਹ ਜਾਊਗਾ ਕ੍ਰਿਮੀਨਲ ਕੇਸ ਦੇ ਵਿੱਚ ਜਾਂ ਨਹੀਂ। ਸੋ ਜਿੱਦਾਂ ਆਪਾਂ 2 ਦਿਨ ਪਹਿਲਾਂ ਦੱਸਿਆ ਸੀਗਾ, ਜੇਮਸ ਕੌਮੀ ਸਾਬਕਾ FBI ਦੇ ਡਾਇਰੈਕਟਰ ਦੀ ਜਿਹੜੀ ਕੁੜੀ ਮੌਰੀਨ ਕੌਮੀ ਆ ਜਿਸ ਨੇ ਮੈਕਸਵੈਲ ਨੂੰ ਸਜ਼ਾ ਦਵਾਈ ਸੀਗੀ,
ਉਸ ਨੂੰ ਆਲਰੇਡੀ ਇਸ ਕੇਸ ਤੋਂ ਬਾਹਰ ਕਰ ਦਿੱਤਾ ਗਿਆ, ਡਿਪਾਰਟਮੈਂਟ ਆਫ ਜਸਟਿਸ ਤੋਂ ਹੀ ਲਾਂਭੇ ਕਰ ਦਿੱਤਾ ਗਿਆ। ਕੀ ਡਰ ਸੀਗਾ ਵੀ ਜਿਹੜੀ ਮੌਰੀਨ ਕੋਮੀ ਆ ਉਸਦੇ ਦੁਆਰਾ ਕੁਝ ਹੋਰ ਚੀਜ਼ਾਂ ਜਿਹੜੀਆਂ ਉਹ ਬਾਹਰ ਆ ਸਕਦੀਆਂ ਆ, ਕਿ ਉਹਦੇ ਕਰਕੇ, ਜਾਂ ਕੋਮੀ ਦੇ ਨਾਲ, ਜੇਮਸ ਕੋਮੀ ਦੇ ਨਾਲੋਂ ਇੱਕ ਹਿਸਾਬ ਦੇ ਨਾਲ ਕਿਹੜ ਜਿਹੜੀ ਆ ਉਹ ਕੱਟੀ ਗਈ ਆ। ਸੋ ਕਾਫੀ ਜ਼ਿਆਦਾ ਐਪਸਟੀਨ ਇਨਵੈਸਟੀਗੇਸ਼ਨ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਆ, ਕਾਲਸ ਆ, ਉਹ ਇਸ ਟਾਈਮ ਆ ਰਹੀਆਂ ਆ। ਸੋ ਮਾਗਾ ਵਰਲਡ ਕਾਫੀ ਅਨਹੈਪੀ ਸੀਗਾ ਜਦੋਂ ਟਰੰਪ ਉਹਨਾਂ ਨੇ ਕਿਹਾ ਵੀ ਕੋਈ ਫਾਈਲਸ ਹੀ ਐਪਸਟੀਨ ਦੀਆਂ ਨਹੀਂ ਹੈਗੀਆਂ, ਤੇ ਇਵੈਂਚੁਅਲੀ ਕੱਲ ਇਹਨਾਂ ਨੂੰ ਇਹ ਕੌੜਾ ਅੱਕ ਕੇ ਚੱਬਣਾ ਪਿਆ, ਤੇ ਪੈਮ ਬੋਂਡੀ ਹੁਣਾਂ ਨੂੰ ਇਹ ਕਹਿਣਾ ਪਿਆ ਵੀ ਭਾਈ ਗ੍ਰੈਂਡ ਜਿਊਰੀ ਦੀ ਜਿਹੜੀ ਟੈਸਟੀਮੋਨੀ ਆ ਉਸ ਨੂੰ ਪੇਸ਼ ਕੀਤਾ ਜਾਵੇ। ਅਗਲੀ ਖਬਰ ਵੱਲ ਚੱਲੀਏ ਜੋ ਲੁਧਿਆਣਾ ਤੋਂ ਆ ਰਹੀ ਹੈ। ਪਿਛਲੇ ਦਿਨਾਂ 'ਚ ਆਪਾਂ ਖਬਰ ਕੀਤੀ ਸੀ ਵੀ ਲੁਧਿਆਣਾ ਦੇ ਵਿੱਚ ਚੰਦਰਾਕਾਂਤ ਲਾਲਾ ਪਟੇਲ ਜੋ ਆ, ਜਿਸ ਨੇ ਬਟ ਹੰਡਰਡਸ ਆਫ ਸੌਆਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਝੂਠੀਆਂ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਰਿਪੋਰਟਸ ਬਣਾ ਕੇ ਯੂ ਵੀਜ਼ੇ ਉਹਨਾਂ ਦੇ ਜਿਹੜੇ ਅਪਰੂਵ ਕਰਾਏ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਇਹ ਖਬਰ ਆ ਰਹੀ ਆ ਵੀ ਬੈਟਨ ਰੂਜ ਲੁਧਿਆਣਾ ਤੋਂ ਲੁਧਿਆਣਾ ਦੇ ਪੁਲਿਸ ਚੀਫ ਦੀ ਜਿਹੜੀ ਵਾਈਫ ਆ, ਉਸ ਨੂੰ ਵੀ ਹੁਣ ਇਮੀਗ੍ਰੇਸ਼ਨ ਵੀਜ਼ਾ ਫਰਾਡ ਸਕੀਮ ਦੇ ਅੰਡਰ 4 ਅਰੈਸਟ ਕਰ ਲਿਆ ਗਿਆ ਹੈਗਾ। ਐਲੀਸਨ ਡੋਇਲ ਇਹ ਸਾਬਕਾ EMPLOYEE ਆ ਸਮਾਲ ਸਿਟੀ ਆਫ ਓਕਡੇਲ ਦੀ। ਉਹਨੂੰ ਵੀ 2 ਕਾਊਂਟਸ ਆਫ ਮਾਲਫੀਸੈਂਸ ਇਨ ਆਫਿਸ ਇਹਦੇ ਸੰਬੰਧ ਦੇ ਵਿੱਚ, ਕਿਉਂਕਿ ਉਹ ਵਿੱਚ ਇੱਕ ਤਰ੍ਹਾਂ ਦੇ ਨਾਲ ਕੜੀ ਜੁੜਦੀ ਸੀ। ਉਹ ਆਪਣੇ ਹਸਬੈਂਡ ਦੇ ਨਾਲ ਗੱਲਬਾਤ ਕਰਕੇ ਜਿਹੜੀ ਪੈਸੇ ਲੈਂਦੀ ਸੀ, ਉਸ ਸੰਬੰਧ ਦੇ ਵਿੱਚ ਉਹਨੂੰ ਚਾਰਜ ਕੀਤਾ ਗਿਆ ਆ, ਤੇ ਨਾਲ ਉਹਦੇ ਮੈਨੀਪੂਲੇਟ ਦਾ ਬਿਡਿੰਗ ਪ੍ਰੋਸੈਸ ਦੇ ਵਿੱਚ ਵੀ ਉਸ ਨੂੰ ਚਾਰਜ ਕੀਤਾ ਗਿਆ ਹੈਗਾ। ਸੋ ਹੁਣ ਇਹ ਇੱਕ ਬਹੁਤ ਵੱਡਾ ਕੇਸ ਹੋਇਆ ਯੂ ਵੀਜ਼ਾ ਫਰਾਡ ਦਾ। ਸੋ ਇਹਦੇ ਸੰਬੰਧ ਦੇ ਵਿੱਚ USCIS ਨੇ ਤਾਂ ਇਹ ਕਰਤਾ ਵੀ ਜਿਹੜੇ ਯੂ ਵੀਜ਼ੇ ਆ ਟੋਟਲੀ ਫਰਾਡ ਹੋ ਰਹੇ ਹੈਗੇ ਆ। ਸੋ ਮੈਨੂੰ ਲੱਗਦਾ ਵੀ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਚੱਲ ਰਹੀਆਂ ਹੈਗੀਆਂ, ਉਹਨਾਂ ਦੀਆਂ ਹੋਰ ਵੀ ਬਹੁਤ ਧਿਆਨ ਦੇ ਨਾਲ ਇਹ ਦੇਖਣਗੇ, ਕਿਉਂਕਿ ਜਿੱਦਾਂ ਦਾ ਇਹ ਫਰਾਡ ਐਕਸਪੋਜ਼ ਹੋਇਆ ਹੈਗਾ, ਉਹਦੇ ਨਾਲ ਇਹ ਪਤਾ ਚੱਲਿਆ ਵੀ ਇਹ ਤਾਂ ਬਹੁਤ ਈਜ਼ੀ ਸੀ ਲੋਕਾਂ ਦੇ ਲਈ, ਕੋਈ ਵੀ ਜਿਹੜਾ ਇਦਾਂ ਵੀਜ਼ਾ ਅਪਲਾਈ ਕਰ ਸਕਦਾ ਸੀਗਾ, ਝੂਠੀ ਜਿਹੜੀ ਰਿਪੋਰਟ ਬਣਾ ਕੇ। ਤੇ ਕਹਿੰਦੇ ਵੀ 10,000 ਲੋਕਾਂ ਨੇ ਯੂ ਵੀਜ਼ਾ ਲਿਆ ਆ 12 ਮਹੀਨੇ ਦੇ ਪੀਰੀਅਡ ਦੇ ਵਿੱਚ, ਜੋ ਸਤੰਬਰ 30 2022 ਤਾਈਂ ਐਂਡ ਹੋਇਆ। ਸੋ ਹਰ ਸਾਲ 10,000 ਲੋਕਾਂ ਨੂੰ ਯੂ ਵੀਜ਼ਾ ਦਿੱਤਾ ਜਾਂਦਾ ਹੈ, ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਜਿਹੜਾ ਡਾਟਾ ਪਬਲਿਸ਼ ਕੀਤਾ ਹੈ ਉਹਦੇ ਮੁਤਾਬਕ। ਜੀ, ਕੱਲ ਵੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਸ਼ੇਅਰ ਕੀਤੀ ਸੀ, ਤੁਸੀਂ ਖਬਰ ਸ਼ੇਅਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਪਬਲਿਕ ਬ੍ਰੌਡਕਾਸਟਿੰਗ ਸਰਵਿਸ PBS NPR ਦੇ ਜਿਹੜੇ ਸਟੇਸ਼ਨਸ ਉਹਨਾਂ ਨੂੰ, ਤੇ ਜਿਹੜੀ ਫੋਰਨ ਏਡ ਆ ਤਕਰੀਬਨ ਕੁੱਲ ਰਾਸ਼ੀ $9 ਬਿਲੀਅਨ ਦੀ ਉਹਨਾਂ ਨੇ ਸੈਨੇਟ ਨੇ ਜਿਹੜੀ ਅਪਰੂਵ ਕਰਤੀ ਸੀ। ਕੱਲ ਹਾਊਸ ਨੇ ਵੀ ਇਸ ਨੂੰ ਅਪਰੂਵ ਕਰ ਦਿੱਤਾ। ਪਾਰਟੀ ਲਾਈਨਸ ਦੇ ਉੱਤੇ ਜਿਹੜੀ ਉਹ ਕਹਿੰਦੇ ਵੋਟ ਪਈ ਆ। ਸੈਨੇਟ ਦੇ ਵਿੱਚ 48 ਦੇ ਮੁਕਾਬਲੇ 51 ਵੋਟਾਂ ਦੇ ਨਾਲ ਇਹ ਜਿਹੜੇ ਕੱਟਸ ਆ ਉਸ ਨੂੰ ਅਪਰੂਵਲ ਜਿਹੜਾ ਉਹ ਮਿਲਿਆ, ਤੇ ਦੂਜੇ ਪਾਸੇ ਜਿਹੜਾ ਆ ਉਹ ਕੱਟ ਉਸ ਦੇ ਵਿੱਚ 213 ਦੇ ਮੁਕਾਬਲੇ 216 ਦੇ ਨਾਲ ਹਾਊਸ ਦੇ ਵਿੱਚ ਇਸ ਨੂੰ ਜਿਹੜਾ ਅਪਰੂਵਲ ਕਰ ਦਿੱਤਾ ਗਿਆ, ਤੇ ਕਹਿੰਦੇ ਵੀ ਹੁਣ ਟਰੰਪ ਹੋਣਾ ਦੇ ਕੋਲ ਇਸ ਨੂੰ ਸਾਈਨ ਕਰਨ ਦੇ ਲਈ ਘੱਲ ਦਿੱਤਾ ਜਾਊਗਾ। ਸੋ $9 ਬਿਲੀਅਨ ਦੇ ਜਿਹੜੇ ਸਪੈਂਡਿੰਗ ਕੱਟ ਹੋਣਗੇ। PBS ਦੀ ਜਿਹੜੀ ਪ੍ਰੈਜ਼ੀਡੈਂਟ ਤੇ CEO ਪੌਲਾ ਕਰਗਰ ਆ, ਉਹਨਾਂ ਨੇ ਕਿਹਾ ਵੀ ਇਹ ਇੱਕ ਮਾੜੀ ਚੀਜ਼ ਜਿਹੜੀ ਉਹ ਵਾਪਰੀ ਆ, ਪਰ ਨਾਲ ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜੀ ਫੈਡਰਲ ਰਾਸ਼ੀ ਆ, ਜਿਹੜਾ ਕੰਮਕਾਜ ਅਸੀਂ ਕਰਦੇ ਹਾਂ ਜਾਂ ਜੋ ਸਟੇਸ਼ਨਸ ਰਨ ਕਰਦੇ ਹਾਂ, ਉਹਦੇ ਵਿੱਚੋਂ ਮਹਿਜ 1 ਜਾਂ 1.5% ਜਿਹੜੀ ਕੁੱਲ ਰਾਸ਼ੀ ਜਿਹੜੀ ਵਰਤੀ ਜਾਂਦੀ ਆ, ਉਸ ਦੇ ਵਿੱਚ ਫੈਡਰਲ ਫੰਡਸ ਦਾ ਯੋਗਦਾਨ ਜਿਹੜਾ ਉਹ ਹੁੰਦਾ ਆ। ਕਹਿੰਦੇ ਵੀ ਕਈ ਛੋਟੇ ਸਟੇਸ਼ਨ ਜਿਹੜੇ NPR ਦੇ ਨਾਲ ਆ, ਉਹ ਜਿਹੜੇ ਉਹ ਬੰਦ ਹੋ ਸਕਦੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਸਾਹਮਣੇ ਜਿਹੜੀ ਉਹ ਪਈ ਆ। ਸੋ ਕਹਿੰਦੇ ਵੀ 4 ਦੇ ਵਿੱਚੋਂ 3 ਅਮਰੀਕਨਸ ਉਹ ਕਹਿੰਦੇ ਵੀ ਉਹ ਅਸੀਂ ਰਿਲਾਈ ਕਰਦੇ ਆ ਪਬਲਿਕ ਰੇਡੀਓ ਸਟੇਸ਼ਨਸ ਦੇ ਉੱਤੇ ਅਲਰਟਸ ਦੇ ਲਈ, ਨਿਊਜ਼ ਦੇ ਲਈ, ਤੇ ਪਬਲਿਕ ਸੇਫਟੀ ਦੇ ਨਾਲ ਸੰਬੰਧਿਤ ਗੱਲਾਂ ਨੂੰ ਜਿਹੜਾ ਉਹ ਲੈ ਕੇ। ਇਸ ਦੇ ਵਿੱਚ ਕਹਿੰਦੇ ਵੀ ਇਹ ਜਿਹੜੀ ਵੇਸਟਫੁਲ ਸਪੈਂਡਿੰਗ ਸੀਗੀ ਰਿਪਬਲਿਕਨਸ ਦਾ ਤੇ ਰਾਸ਼ਟਰਪਤੀ ਟਰੰਪ ਦਾ ਇਹ ਮੰਨਣਾ ਸੀਗਾ ਵੀ ਇਹ ਜਿਹੜੀ ਪਬਲਿਕ ਬ੍ਰੌਡਕਾਸਟਿੰਗ ਨੂੰ ਮਨੀ ਜਿਹੜੀ ਹੋ ਜਾਂਦੀ ਆ, ਇਹ ਵੇਸਟਫੁਲ ਫੰਡਿੰਗ ਜਿਹੜੀ ਹੋ ਜਾ ਰਹੀ ਸੀ। ਸੋ ਇਹ ਜੋ ਖਰਾਬ ਹੋ ਰਹੀ ਮਨੀ ਸੀ, ਅਸੀਂ ਉਸ ਨੂੰ ਇਸ ਦੇ ਵਿੱਚ ਬਚਾ ਲਿਆ ਹੈਗਾ ਆ। ਸੋ $9 ਬਿਲੀਅਨ ਦੇ ਕੁੱਲ ਜਿਹੜੇ ਪਹਿਲੋਂ ਕਾਂਗਰਸ ਦੇ ਦੁਆਰਾ ਇਹਨਾਂ ਦੇ ਲਈ ਫੰਡਸ ਨੂੰ ਅਪਰੋਪਰੀਏਟ ਕੀਤਾ ਗਿਆ ਸੀ, ਉਹਨਾਂ ਨੂੰ ਹੁਣ ਵਾਪਸ ਲੈ ਲਿਆ ਗਿਆ। ਇਹਨਾਂ ਵਿੱਚ ਕਈ ਜਿਹੜੇ ਫੋਰਨ ਏਡ ਦੇ ਜਿਹੜੇ ਵੱਖ-ਵੱਖ ਹੋਰ ਮੁਲਕਾਂ ਨੂੰ ਵੱਖ-ਵੱਖ ਪ੍ਰੋਗਰਾਮਾਂ ਦੇ ਤਹਿਤ ਰਾਸ਼ੀ ਜਾਂਦੀ ਸੀ, ਉਹਨਾਂ ਨੂੰ ਵੀ ਇਸ ਦੇ ਵਿੱਚ ਕੱਟ ਲਾ ਦਿੱਤਾ ਗਿਆ ਹੈਗਾ ਆ।
ਸੋ ਇਸ ਫੰਡਿੰਗ ਦੇ ਕਾਰਨ ਐਨਪੀਆਰ ਤੇ ਪੀਬੀਐਸ ਉਹਨਾਂ ਨੇਟਿਵ ਤੇ ਜਿਹੜੇ ਰੂਰਲ ਕਮਿਊਨਿਟੀਜ਼ ਹੈਗੀਆਂ ਆ, ਪੇਂਡੂ ਏਰੀਏ ਹੈਗੇ ਆ, ਛੋਟੇ-ਛੋਟੇ ਟਾਊਨ ਹੈਗੇ ਆ, ਉੱਥੇ ਇਹ ਕੱਟ ਦੇ ਕਾਰਨ ਬਹੁਤ ਕੁਛ ਜਿਹੜੇ ਸਟੇਸ਼ਨ ਆ ਉਹ ਬੰਦ ਹੋ ਜਾਣਗੇ। ਜੀ। ਇਹ ਜਿਹੜਾ ਦੱਸਿਆ ਗਿਆ, ਜਿਹੜਾ ਹਰਜੋਤ ਸਿੰਘ ਜੀ, ਬੇ ਏਰੀਏ ਦਾ ਬੇਸਡ ਟੀਵੀ ਤੇ ਰੇਡੀਓ ਸਟੇਸ਼ਨ ਜਿਹੜਾ KQED ਆ, ਉਹਨਾਂ ਨੇ ਆਲਰੇਡੀ ਇਸ ਹਫ਼ਤੇ ਅਨਾਉਂਸ ਕਰਤਾ ਵੀ ਉਹ 15% ਆਪਣੀ ਵਰਕਫੋਰਸ ਆ ਉਸ ਨੂੰ ਘੱਟ ਕਰਨ ਜਾ ਰਹੇ ਆ, ਰਿਡਿਊਸ ਜਿਹੜੀ ਆ ਉਹ ਕਰਨਗੇ। KQED ਦੇ ਜਿਹੜੇ ਪ੍ਰੈਜ਼ੀਡੈਂਟ ਮਾਈਕਲ ਇਸਪ ਆ, ਉਹਨਾਂ ਨੇ ਕਿਹਾ ਵੀ ਜਿਹੜੀ ਵੋਟ ਹੋਈ ਆ ਐਲੀਮੀਨੇਟ ਕਰਨਾ ਕਾਂਗਰੈਸ਼ਨਲੀ ਅਪਰੂਵਡ ਫੈਡਰਲ ਫੰਡ ਪਬਲਿਕ ਮੀਡੀਆ ਦੇ ਲਈ, ਤੇ ਉਹ ਬਹੁਤ ਇੱਕ ਮੰਦਭਾਗੀ ਜਿਹੜੀ ਗੱਲ ਆ ਉਹ ਵਾਪਰੀ ਹੈਗੀ ਆ। ਸੋ ਇਸ ਮੌਕੇ ਰਿਪਬਲਿਕਨਸ ਇਹ ਮੰਨਦੇ ਸੀ ਵੀ ਇਹ ਕਿਤੇ ਨਾ ਕਿਤੇ ਟਰੰਪ ਹੋਣਾ ਦੇ ਜਾਂ ਰਿਪਬਲਿਕਨਸ ਦੇ ਜਿਹੜੇ ਉਲਟਾ ਤੇ ਲਿਬਰਲਸ ਦੇ ਹੱਕ ਦੀ ਇਹ ਜਿਹੜੇ ਮੀਡੀਆ ਵਾਲੇ ਗੱਲ ਕਰਦੇ ਸੀ, ਇਸ ਕਰਕੇ ਇਹਨਾਂ ਦੀ ਜਿਹੜੀ ਫੰਡਿੰਗ ਆ ਉਹ ਘੱਟ ਦੇਣੀ ਚਾਹੀਦੀ ਆ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਹੁਣ ਧਾਰਮਿਕ ਸਥਾਨਾਂ ਦੇ ਉੱਤੇ ਵੀ ਲੋਕਾਂ ਨੂੰ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਪਿਛਲੇ ਦਿਨਾਂ 'ਚ ਆਪਾਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ, ਕਿਸ ਤਰ੍ਹਾਂ ਫਾਰਮਸ ਦੇ ਵਿੱਚ, ਵਰਕ ਪਲੇਸਿਸ, ਮੀਟ ਪ੍ਰੋਸੈਸਿੰਗ ਪਲਾਂਟਸ, ਆਫਿਸਸ, ਹੌਸਪੀਟਲਸ, ਜੇਲ੍ਹਾਂ ਤੇ ਕੋਰਟਸ, ਇਹਨਾਂ ਸਾਰਿਆਂ ਚੋਂ ਆਈਸ ਵੱਲੋਂ ਬੰਦੇ ਜਿਹੜੇ ਆ ਉਹ ਚੱਕੇ ਜਾ ਰਹੇ ਹੈਗੇ ਆ। ਅੱਜ ਇੱਕ ਖਬਰ ਆ ਰਹੀ ਆ ਓਹਾਇਓ ਤੋਂ। ਓਹਾਇਓ ਦੀ ਇੱਕ ਮਸਜਿਦ ਦੇ ਵਿੱਚ ਉੱਥੇ ਦਾ ਜਿਹੜਾ ਇਮਾਮ ਆ, ਉਹ ਆਈਸ ਵਾਲਿਆਂ ਨੇ ਚੱਕ ਲਿਆ ਹੈਗਾ। ਸੋ ਉਹਨਾਂ ਨੇ ਕਿਹਾ ਵੀ ਕੋਈ ਵੀ ਜਿਹੜਾ ਆ ਉੱਥੇ ਸੇਫ ਨਹੀਂ ਹੈਗਾ। ਇਜਿਪਸ਼ੀਅਨ ਬੋਰਨ ਆਈਮਨ ਸੋਲੀਮਨ, ਉਸ ਨੂੰ ਚੱਕ ਲਿਆ ਗਿਆ ਹੈਗਾ। ਸੋਲੀਮਨ ਨੂੰ 9 ਜੁਲਾਈ ਨੂੰ ਜਿਹੜਾ ਡਿਟੇਨ ਕੀਤਾ ਗਿਆ ਸੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ, ਤੇ ਉਹਨੂੰ ਕਿਹਾ ਗਿਆ ਵੀ ਜਿਹੜਾ ਤੇਰਾ ਅਸਾਈਲਮ ਸਟੇਟਸ ਆ ਉਹ ਟਰਮੀਨੇਟ ਕੀਤਾ ਗਿਆ ਹੈਗਾ, ਜੋ ਉਹ 7 ਸਾਲਾਂ ਤੋਂ ਸੀ। ਸੋ ਉਹਦਾ ਅਸਾਈਲਮ ਸਟੇਟਸ 7 ਸਾਲਾਂ ਤੋਂ ਚੱਲ ਰਿਹਾ ਸੀ, ਉਸ ਨੂੰ ਜਿਹੜਾ ਟਰਮੀਨੇਟ ਕਰ ਦਿੱਤਾ ਗਿਆ ਹੈਗਾ। ਜਿਹੜੇ ਕਮਿਊਨਿਟੀ ਦੇ ਲੋਕ ਹੈਗੇ ਆ, ਉਹ ਕਹਿੰਦੇ ਆ ਵੀ ਉਹ ਇੱਕ ਬਹੁਤ ਵਧੀਆ ਬੰਦਾ ਸੀ ਤੇ ਇੱਕ ਤਰ੍ਹਾਂ ਨਾਲ ਸਕਾਲਰ ਸੀ। ਸੋ ਹੁਣ ਇਸ ਤੋਂ ਬਾਅਦ ਲੋਕ ਡਰੇ ਹੋਏ ਬਹੁਤ ਹੈਗੇ ਆ, ਗੁੱਸੇ ਵਿੱਚ ਵੀ ਆ, ਡਰੇ ਹੋਏ ਵੀ ਹੈਗੇ ਆ ਵੀ ਆਪਾਂ ਉੱਥੇ ਜਾਈਏ ਮਸਜਿਦ ਦੇ ਵਿੱਚ ਜਾਂ ਨਾ ਜਾਈਏ। ਸੋਲੀਮਾਨ ਫਾਰਮਰ ਚੈਪਲਨ ਐਟ ਸਿਨਸਨਾਟੀ ਚਿਲਡਰਨ ਹਸਪੀਟਲ USA ਦੇ ਵਿੱਚ 2014 ਚ ਆਇਆ ਸੀ ਤੇ ਉਸ ਨੂੰ 2018 ਚ ਪੋਲੀਟੀਕਲ ਅਸਾਈਲਮ ਅਪਰੂਵ ਕਰ ਵੀ ਦਿੱਤਾ ਗਿਆ ਸੀ। ਸੋ ਹੁਣ ਦੇਖ ਲਓ ਵੀ ਪੋਲੀਟੀਕਲ ਅਸਾਈਲਮ ਅਪਰੂਵ ਕਰਨ ਤੋਂ ਬਾਅਦ ਵੀ ਜਿਹੜਾ ਉਹਦਾ ਉਸ ਨੂੰ ਜਿਹੜਾ ਚੱਕ ਲਿਆ ਗਿਆ ਹੈਗਾ। ਈਜਿਪਟ ਦੇ ਵਿੱਚ ਜਿਹੜਾ ਸੋਲੀਮਾਨ ਸੀ ਉਹ ਐਜ਼ ਏ ਫ੍ਰੀਲਾਂਸ ਜਰਨਲਿਸਟ ਕੰਮ ਕਰਦਾ ਸੀ, ਇੱਕ ਸਪੈਨਿਸ਼ ਆਊਟਲੈਟ ਦੇ ਲਈ। ਜਦੋਂ ਹੋਸਨੀ ਮੁਬਾਰਕ ਦੀ ਸਰਕਾਰ ਨੂੰ ਓਵਰਥਰੋ ਕਰਨਾ ਸੀ, ਉਸ ਟਾਈਮ ਦੇ ਉੱਤੇ ਉਹਨੇ ਕਾਫੀ ਜ਼ਿਆਦਾ ਕੰਮ ਕੀਤਾ ਸੀਗਾ। ਤੇ 15,000 ਦੇ ਕਰੀਬ ਇਜਿਪਸ਼ੀਅਨ ਲੋਕਾਂ ਨੂੰ ਪੋਲੀਟੀਕਲ ਅਸਾਈਲਮ ਦਿੱਤਾ ਗਿਆ ਸੀ। ਇਹ ਜਦੋਂ 2013 ਦੇ ਵਿੱਚ ਕੂਪ ਹੋਇਆ ਸੀ ਹੋਸਨੀ ਮੁਬਾਰਕ ਦੇ ਅਗੇਂਸਟ, ਉਸ ਤੋਂ ਬਾਅਦ ਅਮਰੀਕਾ ਵਾਲਿਆਂ ਨੇ 15,000 ਦੇ ਕਰੀਬ ਇਜਿਪਸ਼ੀਅਨ ਮੂਲ ਦੇ ਲੋਕਾਂ ਨੂੰ ਪੋਲੀਟੀਕਲ ਅਸਾਈਲਮ ਦਿੱਤਾ ਸੀਗਾ। ਸੋ ਇਹ ਜਿਹੜਾ ਸੁਲੀਮਾਨ ਆ, ਪਹਿਲਾਂ ਓਰੀਗਨ 'ਚ ਵੀ ਰਹਿੰਦਾ ਰਿਹਾ, ਸ਼ਿਕਾਗੋ 'ਚ ਵੀ ਰਹਿੰਦਾ ਰਿਹਾ, ਤੇ ਹੁਣ ਉਹ ਕਹਿੰਦਾ ਵੀ ਜਦੋਂ ਉਸ ਨੂੰ ਹੁਣ ਅਰੈਸਟ ਕਰ ਲਿਆ ਗਿਆ, ਜੇ ਡਿਪੋਰਟ ਕੀਤਾ ਜਾਂਦਾ ਤਾਂ ਮੇਰੀ ਲਾਈਫ ਜਿਹੜੀ ਆ ਉਹ ਬਹੁਤ ਰਿਸਕ ਦੇ ਵਿੱਚ ਹੋਊਗੀ। ਸੋ ਇਹ ਆਪਾਂ ਪਿਛਲੇ ਦਿਨਾਂ 'ਚ ਇੱਕ ਚਰਚ ਦੇ ਜਿਹੜੇ ਪਾਦਰੀ ਆ, ਜੋ ਸੈਨ ਬਰਨਡੀਨੋ ਕਾਉਂਟੀ, ਉਹਨਾਂ ਨੇ ਵੀ ਬਿਆਨ ਦਿੱਤਾ ਸੀ ਬਹੁਤ ਵੱਡੇ ਚਰਚ ਦੇ ਵੀ ਜੋ ਤੁਸੀਂ ਹੁਣ ਚਰਚ ਦੇ ਵਿੱਚ ਆਪਣੀ ਪ੍ਰਾਰਥਨਾ ਕਰਨ ਆਉਂਦੇ ਆ, ਧਿਆਨ ਦੇ ਨਾਲ ਆਓ ਜਾਂ ਘਰੋਂ ਹੀ ਕਰ ਸਕਦੇ ਹੈਗੇ ਆ, ਕਿਉਂਕਿ ਆਈਸ ਵਾਲੇ ਛਾਪੇ ਮਾਰ ਰਹੇ ਹੈਗੇ ਆ। ਜੀ ਬਿਲਕੁਲ, ਹਰਜੋਤ ਸਿੰਘ ਜੀ, ਇਹ ਵੀ ਜਿਹੜਾ ਉਹ ਨਾਲ ਦੱਸ ਜਾਈਏ, ਇਸ ਦੇ ਉੱਤੇ ਦੋਸ਼ ਇਹਨਾਂ ਨੇ ਇਹ ਲਾਇਆ ਆ ਵੀ ਇਸ ਨੇ ਜਿਹੜੀ ਮਨੀ ਸੈਂਡ ਕੀਤੀ ਆ ਟੈਰਰਿਸਟ ਆਰਗੇਨਾਈਜੇਸ਼ਨ ਨੂੰ। ਜਿਹੜੇ ਉਸਦੇ ਲਾਇਰਸ ਆ ਉਹ ਇਸ ਚੀਜ਼ ਨੂੰ ਨਕਾਰ ਰਹੇ ਆ। ਕਹਿੰਦੇ ਵੀ ਮਟੀਰੀਅਲ ਸਪੋਰਟ ਕੀਤੀ ਆ ਟੀਅਰ 3 ਟੈਰਰਿਸਟ ਆਰਗੇਨਾਈਜੇਸ਼ਨ, ਜਿਸ ਦਾ ਨਾਮ ਮੁਸਲਿਮ ਬ੍ਰਦਰਹੁੱਡ ਆ। ਕਹਿੰਦੇ ਵੀ ਇਹਦੀ ਇਨਵੋਲਵਮੈਂਟ ਜਿਹੜੀ ਅਲ ਗਮੀਆ ਅਲ ਸ਼ਰੀਆ, ਇੱਕ ਜਿਹੜੀ ਚੈਰਿਟੀ ਆਰਗੇਨਾਈਜੇਸ਼ਨ ਆ ਇਜਿਪਟ ਦੇ ਵਿੱਚ, ਉਹਦੇ ਥਰੂ ਉਹਨੂੰ ਜਿਹੜੀ ਉਹ ਮਨੀ ਗਈ ਆ। ਸੋ ਇਸ ਤਰੀਕੇ ਦੇ ਨਾਲ ਆ। ਸੋ ਟੀਅਰ 3 ਰੈਫਰ ਕੀਤਾ ਜਾਂਦਾ ਉਹਨਾਂ ਗਰੁੱਪਸ ਦੇ ਲਈ ਜਿਨ੍ਹਾਂ ਨੂੰ ਅਧਿਕਾਰਤ ਤੌਰ ਦੇ ਉੱਤੇ ਟੈਰਰਿਸਟ ਆਰਗੇਨਾਈਜੇਸ਼ਨ US ਡਿਪਾਰਟਮੈਂਟ ਆਫ ਸਟੇਟ ਦੇ ਦੁਆਰਾ ਡਿਕਲੇਅਰ ਤਾਂ ਨਹੀਂ ਕੀਤਾ ਗਿਆ ਹੁੰਦਾ,
ਪਰ ਇਸ ਦੇ ਵਿੱਚ ਜਿਹੜਾ ਅਸਾਈਲਮ ਆਫਿਸਰ ਆ ਉਹ ਕੇਸ ਬਾਏ ਕੇਸ ਬੇਸਿਸ ਦੇ ਉੱਤੇ ਇਹ ਡਿਟਰਮਿਨ ਕਰ ਸਕਦਾ ਆ। ਸੋ ਸਰਕਾਰ ਦੁਆਰਾ ਇਹ ਟੈਰਰਿਸਟ ਆਰਗੇਨਾਈਜੇਸ਼ਨ ਨਹੀਂ ਆ, ਪਰ ਇਸ ਦੇ ਜਿਹੜੇ ਅਸਾਈਲਮ ਆਫਿਸਰ ਸੀ ਉਹਨੂੰ ਇਹ ਲੱਗਾ ਵੀ ਇਹ ਜਿਹੜਾ ਮੁਸਲਿਮ ਬ੍ਰਦਰਹੁੱਡ ਨੂੰ ਮਨੀ ਗਈ ਹੈ ਇੱਕ ਇਜਿਪਟ ਦੀ ਚੈਰਿਟੀ ਆਰਗੇਨਾਈਜੇਸ਼ਨ ਦੇ ਜ਼ਰੀਏ, ਇਸ ਦੇ ਦੁਆਰਾ ਇਸ ਲਈ ਜਿਹੜਾ ਆ ਉਸ ਨੂੰ ਕੰਮ ਜਿਹੜਾ ਆ ਉਹ ਅੰਦਰ ਜਿਹੜਾ ਉਹ ਕੀਤਾ ਗਿਆ ਆ। ਸੋ ਜਿੱਦਾਂ ਤੁਸੀਂ ਸਾਰਾ ਕੁਛ ਦੱਸ ਹੀ ਰਹੇ ਆ ਵੀ ਹੋਰ ਇਸ ਦੇ ਉੱਤੇ ਜਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਜਿਹੜੀਆਂ ਉਹ ਵਾਪਰ ਰਹੀਆਂ ਆ। ਬਹੁਤ ਸਾਰੇ ਲੋਕਾਂ ਨੂੰ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਕਲੀਅਰ ਕਰਦੇ ਜਾਈਏ, ਧਾਰਮਿਕ ਅਸਥਾਨਾਂ ਦੇ ਉੱਤੇ ਆਈਸ ਦੀ ਛਾਪੇਮਾਰੀ ਨਹੀਂ ਸੀ ਕੀਤੀ ਜਾਂਦੀ, ਪਰ ਟਰੰਪ ਪ੍ਰਸ਼ਾਸਨ ਨੇ ਕਿਹਾ ਸੀਗਾ ਵੀ ਤੁਸੀਂ ਕਰ ਸਕਦੇ ਆ। ਫਿਰ ਜਿਹੜਾ ਵੈਸਟ ਸੈਕਰਾਮੈਂਟੋ ਗੁਰੂ ਘਰ, ਉਸ ਦੇ ਨਾਲ ਕੁਛ ਜਿਹੜੇ ਕੈਥੋਲਿਕ ਚਰਚ, ਕੁਛ ਸਿਨਾਗੋਗਸ, ਉਹਨਾਂ ਨੇ ਮਿਲ ਕੇ ਇੱਕ ਸਾਂਝੇ ਤੌਰ ਦੇ ਉੱਤੇ ਕੇਸ ਲਾਇਆ ਸੀਗਾ ਤੇ ਜਿਸ ਤੋਂ ਬਾਅਦ 'ਚੋਂ ਸਟੇ ਮਿਲੀ ਸੀ। ਉਸ ਦਾ ਸਟੇ ਦਾ ਮਤਲਬ ਇਹ ਆ ਵੀ ਸਿਰਫ ਤੇ ਸਿਰਫ ਜਿਹੜਾ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਆ, ਉਸ ਦੇ ਉੱਤੇ ਆਈਸ ਵਾਲੇ ਨਹੀਂ ਜਾ ਸਕਦੇ। ਹੁਣ ਮੈਂ ਇਹ ਨਹੀਂ ਕਹਿ ਰਿਹਾ ਵੀ ਬਾਕੀ ਗੁਰੂ ਘਰਾਂ ਦੇ ਵਿੱਚ ਜਾਣਗੇ, ਜੋ ਕਿ ਲੱਗਦਾ ਨਹੀਂ ਵੀ ਏਦਾਂ ਦੀ ਕੋਈ ਚੀਜ਼ ਆ, ਕੋਈ ਡਰਨ ਵਾਲੀ ਗੱਲ ਨਹੀਂ ਆ। ਪਰ ਕਿਉਂਕਿ ਇਸ ਬੰਦੇ ਦੇ ਉੱਤੇ ਏਦਾਂ ਦੇ ਜਿਹੜੇ ਉਹਨਾਂ ਨੂੰ ਸ਼ੱਕ ਸੀਗਾ ਵੀ ਉਹਨੇ ਇੱਕ ਅਜਿਹੀ ਆਰਗੇਨਾਈਜੇਸ਼ਨ ਨੂੰ ਮਨੀ ਘੱਲੀ ਆ, ਵੀ ਉਹਦੇ ਕਰਕੇ ਇਸ ਨੂੰ ਜਿਹੜਾ ਉਹ ਫੜਿਆ ਗਿਆ ਆ। ਸੋ ਬਾਕੀ ਗੁਰੂ ਘਰਾਂ ਨੂੰ ਵੀ ਵੈਸਟ ਸੈਕਰਾਮੈਂਟੋ ਦੀ ਤਰਜ਼ ਦੇ ਉੱਤੇ ਏਦਾਂ ਦਾ ਕੇਸ ਕਰ ਦੇਣਾ ਚਾਹੀਦਾ ਆ ਵੀ ਜਿਹੜੇ ਆਈਸ ਵਾਲੇ ਆ ਜਾਂ ਸੀਬੀਪੀ ਵਾਲੇ ਆ, ਵੀ ਉਹਨਾਂ ਦੇ ਜਿਹੜੇ ਮੈਂਬਰਸ ਹੈਗੇ ਆ, ਜਿਹੜੇ ਉੱਥੇ ਨਤਮਸਤਕ ਹੋਣ ਆਏ ਆ ਗੁਰੂ ਘਰਾਂ ਦੇ ਵਿੱਚ, ਵੀ ਉੱਥੇ ਆ ਕੇ ਏਦਾਂ ਦਾ ਕੰਮ ਜਿਹੜਾ ਉਹ ਨਾ ਕੀਤਾ ਜਿਹੜਾ ਹੋ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ। ਸੋ ਇਸ ਮੌਕੇ ਕਈ ਚੀਜ਼ਾਂ ਜਿਹੜੀਆਂ ਆ ਹਰਜੋਤ ਸਿੰਘ ਜੀ ਚੱਲ ਰਹੀਆਂ ਆ ਤੇ ਸਾਰੇ ਪਾਸੇ ਜਿਹੜਾ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਰਹਿੰਦੀ ਹੈਗੀ ਆ। ਕਹਿੰਦੇ ਵੀ ਜਿਹੜਾ ਅਸਾਈਲਮ ਸਟੇਟਸ ਨੂੰ ਟਰਮੀਨੇਟ ਕਰਨਾ ਹਾਈਲੀ ਅਨਕਾਮਨ ਆ। ਜੇ ਤੁਹਾਨੂੰ ਅਸਾਈਲਮ ਮਿਲ ਜਾਂਦਾ, ਉਹਨੂੰ ਟਰਮੀਨੇਟ ਕਰਨਾ ਕੋਈ ਬੜਾ ਕਾਮਨ ਨਹੀਂ ਹੈਗਾ, ਔਖਾ ਆ। ਪਰ USCIS ਦੀ ਵੈਬਸਾਈਟ ਨੇ ਆਪਣੇ ਵੈਬਸਾਈਟ ਦੇ ਉੱਤੇ ਲਿਖ ਦਿੱਤਾ ਆ ਵੀ ਜੇ ਕਿਸੇ ਨੂੰ ਅਸਾਈਲਮ ਮਿਲਿਆ ਆ, ਉਹ ਕਿਸੇ ਟਾਈਮ ਵੀ ਟਰਮੀਨੇਟ ਕੀਤਾ ਜਾ ਸਕਦਾ ਆ, ਜਦੋਂ ਉਹ ਉਹਨਾਂ ਕੰਡੀਸ਼ਨ ਦੇ ਉੱਤੇ ਜਿਹਦੇ ਉੱਤੇ ਉਹਨੂੰ ਰਿਫਿਊਜੀ ਸਟੇਟਸ ਮਿਲਿਆ ਆ, ਤੇ ਉਹ ਨਹੀਂ ਉਹ ਕੰਡੀਸ਼ਨਸ ਨੂੰ ਮੀਟ ਕਰਦਾ। ਮਤਲਬ ਵੀ ਉਹ ਹੋਰ ਕਿਸੇ ਸੀਰੀਅਸ ਕ੍ਰਾਈਮ ਦੇ ਵਿੱਚ ਇਨਵੋਲਵ ਹੋ ਜਾਂਦਾ ਜਾਂ ਸਿਕਿਉਰਿਟੀ ਥ੍ਰੈਟ ਬਣ ਜਾਂਦਾ ਹੈਗਾ। ਹੋਰ ਵੀ ਬਹੁਤ ਸਾਰੇ ਰੀਜ਼ਨ ਆ। ਗਵਰਨਮੈਂਟ ਨੇ ਜਿਹੜਾ ਵੀ ਰੀਜ਼ਨ ਬਣਾਉਣਾ ਹੋਵੇ ਉਹ ਤਾਂ ਬਣਾ ਹੀ ਸਕਦਾ ਹੈਗਾ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ। ਸੋ ਇਸੇ ਤਰ੍ਹਾਂ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੀ ਗੱਲ ਕਰਦੇ ਜਾਈਏ, ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਸੈਕਰਾਮੈਂਟੋ ਦੇ ਵਿੱਚ ਹੋਮ ਡਿਪੂ ਦੇ ਬਾਹਰ ਬਹੁਤ ਸਾਰੇ ਲੋਕਾਂ ਨੂੰ ਅਰੈਸਟ ਕੀਤਾ ਗਿਆ। ਹੁਣ ਉਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਇਹ ਕਿਹਾ ਆ ਵੀ ਇਹ ਜਿਹੜੀ ਇਮੀਗ੍ਰੇਸ਼ਨ ਰੇਟਸ ਹੈਗੀਆਂ ਆ, ਇਹ ਬਿਲਕੁਲ ਗਲਤ ਹੈਗੀਆਂ, ਨਹੀਂ ਹੋਣੀਆਂ ਚਾਹੀਦੀਆਂ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਆ ਵੀ ਈਵਨ ਦੋ ਅਸੀਂ ਸੈਂਚੁਰੀ ਸਟੇਟ ਆ, ਪਰ ਇਹ ਰੇਡਸ ਹੋਰ ਹੋਣਗੀਆਂ, ਕਿਉਂਕਿ ਆਪਾਂ ਨੂੰ ਪਤਾ ਵੀ ਰਿਫਟ ਬਹੁਤ ਚੱਲ ਰਿਹਾ ਹੈਗਾ ਗੈਬਨ ਨਿਊਸਮ ਤੇ ਟਰੰਪ ਉਹਨਾਂ ਦੇ ਵਿਚਾਲੇ, ਤੇ ਉਹਨਾਂ ਨੇ ਇਸੇ ਕਰਕੇ ਪੂਰਾ ਜ਼ੋਰ ਜਿਹੜਾ ਆ ਕੈਲੀਫੋਰਨੀਆ ਦੇ ਵਿੱਚ ਲਵਾਇਆ ਹੋਇਆ ਆ। ਆਪਾਂ ਦੇਖਿਆ ਵੀ ਲਾਸ ਐਂਜਲਸ ਕੀ ਕੁਝ ਵਾਪਰਿਆ ਹੈਗਾ। ਹੁਣ ਜਿਹੜਾ ਹਾਈ ਸਪੀਡ ਰੇਲ ਦੇ ਪ੍ਰੋਜੈਕਟ ਆ, ਉਹਦੇ ਵੀ ਜਿਹੜੇ ਫੰਡਿੰਗ ਬੰਦ ਕਰ ਦਿੱਤੀ ਗਈ ਹੈਗੀ ਆ। ਤੇ ਇਸ ਸੰਬੰਧ ਦੇ ਵਿੱਚ ਗੈਬਨ ਨਿਊਸਮ ਹੁਣੇ ਇਹ ਕਹਿੰਦੇ ਆ ਵੀ ਦੇ ਹੈਵ ਟੈਸਟਡ the boundaries of the law. They have tested the boundaries of public perception and what the public will accept. ਸੋ ਬਹੁਤ ਜਗ੍ਹਾ ਦੇ ਉੱਤੇ ਆਈਸ ਦਾ ਵਿਰੋਧ ਵੀ ਹੁੰਦਾ ਆ। ਸੋ ਕਈ ਜਗ੍ਹਾ ਲੋਕ ਜਿਹੜੇ ਗਲਤ ਆਈਸ ਦੇ ਟਾਇਰ ਸਲੈਸ਼ ਕਰਤੇ ਜਾਂ ਪੱਥਰ ਮਾਰਤੇ, ਉਹ ਬਹੁਤ ਗਲਤ ਗੱਲ ਹੈਗੀ ਆ, ਇਦਾਂ ਦੀ ਨਹੀਂ ਕਰਨੀ ਚਾਹੀਦੀ। ਫਿਰ ਉਹਨਾਂ ਨੂੰ ਅਰੈਸਟ ਵੀ ਕਰਦੇ ਆ ਤੇ ਉਹਨਾਂ ਦੇ ਉੱਤੇ ਉਹ ਚਾਰਜ ਵੀ ਲਾਉਂਦੇ ਆ, ਚਾਹੇ ਫਿਰ ਉਹਨਾਂ ਨੂੰ ਆਪਣੇ ਕੋਲੋਂ ਵੀ ਕੋਈ ਨਾ ਕੋਈ ਚਾਰਜ ਬਣਾਉਣੇ ਪੈਣ। ਉਹ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਇੱਕ LA ਦੇ ਵਿੱਚ ਜਿਹੜਾ PhD ਦਾ ਸਟੂਡੈਂਟ ਸੀ, ਉਹ ਸਿਰਫ ਮੂਵੀ ਬਣਾਉਂਦਾ ਸੀ, ਉਹਦੇ ਤੇ ਚਾਰਜ ਲਾਤੇ। ਇੱਕ ਪ੍ਰੋਫੈਸਰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਫਾਰਮ ਦੇ ਉੱਤੇ ਛਾਪਾ ਪਿਆ ਸੀ, ਉਹਨਾਂ ਦੇ ਉੱਤੇ ਜਿਹੜੇ ਪ੍ਰੋਫੈਸਰ ਦੇ ਉੱਤੇ ਚਾਰਜ ਲਾਤੇ ਵੀ ਸਾਨੂੰ ਥ੍ਰੈਟ ਹੈਗੀ ਆ। ਸੋ ਇਹ ਵੀ ਦੱਸਦੇ ਜਾਈਏ ਵੀ ਕਈ ਵਾਰ ਜਿਹੜੇ ਸਰੋਤੇ ਆ ਉਹ ਸੋਚਦੇ ਆ ਵੀ ਇਹ ਖਬਰਾਂ ਸਾਨੂੰ ਇਹਨਾਂ ਦਾ ਕੀ ਫਾਇਦਾ, ਡਰਨ ਦਾ ਕੀ ਫਾਇਦਾ। ਜਿਹੜੇ ਖੇਤਾਂ ਦੇ ਵਿੱਚ ਛਾਪੇ ਪਏ ਆ, ਉਹਨਾਂ 'ਚ ਪੰਜਾਬੀ ਲੋਕ ਵੀ ਅਰੈਸਟ ਹੋਏ ਆ ਸਦਰਨ ਕੈਲੀਫੋਰਨੀਆ ਦੇ ਵਿੱਚ। ਸੋ ਇਹ ਵੀ ਦੱਸਦੇ ਜਾਈਏ ਜਿਹੜੇ ਫਾਰਮਿੰਗ ਦੇ ਵਿੱਚ ਪੰਜਾਬੀ ਕੁਝ ਬੰਦੇ ਕੰਮ ਕਰਦੇ ਸੀ, ਆਫ ਕੋਰਸ ਉਹਨਾਂ ਦਾ ਲੀਗਲ ਸਟੇਟਸ ਕੋਈ ਨਾ ਕੋਈ ਪ੍ਰੋਬਲਮ ਹੋਊਗੀ, ਉਹ ਵੀ ਅਰੈਸਟ ਹੋਏ ਹੈਗੇ ਆ। ਇਹ ਸਾਨੂੰ ਲਾਸ ਐਂਜਲਸ ਤੋਂ ਸਾਡੇ ਇੱਕ ਜੋ ਲਿਸਨਰ ਆ ਉਹਨਾਂ ਨੇ ਕਾਲ ਕਰਕੇ ਦੱਸਿਆ ਹੈਗਾ ਜੀ,
ਤੇ ਹਰਜੋਤ ਸਿੰਘ ਜੀ, ਇਹ ਵੀ ਜਿਹੜੀ ਨਾਲ ਆਪਾਂ ਦੱਸਦੇ ਜਾਈਏ ਵੀ ਇਸ ਟਾਈਮ ਜਿਹੜੇ ਲੋਕ ਫੜ ਹੁੰਦੇ ਆ ਨਾ, ਇਹ ਜਿਨ੍ਹਾਂ ਨੂੰ ਡਿਪੋਰਟ ਕਰਨ ਵਾਲੀ ਕਾਰਵਾਈ ਦੇ ਵਿੱਚ ਪਾਇਆ ਜਾ ਰਿਹਾ ਆ, ਉਹਨਾਂ ਤੋਂ ਕੰਮ ਵੀ ਬਹੁਤ ਕਰਾਇਆ ਜਾਂਦਾ ਹੈ। ਜਿਹੜੀਆਂ ਪ੍ਰਿਜ਼ਨਸ ਆ ਇੱਥੇ, ਜਿੱਥੇ ਡਿਟੇਨ ਕਰਕੇ ਰੱਖੇ ਜਾਂਦੇ ਆ, ਸਰਕਾਰੀ ਨਹੀਂ, ਫॉर ਪ੍ਰੋਫਿਟ ਪ੍ਰਿਜ਼ਨ ਕੰਪਲੈਕਸ ਇੱਕ ਬਹੁਤ ਵੱਡਾ ਆ। ਚਾਹੇ ਉਹ ਜੀਓ ਗਰੁੱਪ ਆ ਤੇ ਚਾਹੇ ਆਈ ਥਿੰਕ ਕੋਰ ਕਰਕੇ ਕੁਛ ਹੈਗੇ ਆ, ਉਹਨਾਂ ਦੀਆਂ ਸਭ ਤੋਂ ਜ਼ਿਆਦਾ ਜਿਹੜੀਆਂ ਡਿਟੈਂਸ਼ਨ ਫੈਸਿਲਿਟੀਜ਼ ਆ, ਪੂਰੀ ਦਿਹਾੜੀ ਕਹਿੰਦੇ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਤੇ $1 ਮਿਲਦਾ ਉਹਨਾਂ ਨੂੰ। ਸੋ ਲੋਕ ਇਹ ਵੀ ਕਹਿ ਰਹੇ ਆ ਵੀ ਇਹਦੇ ਵਿੱਚ ਗੋਰਖ ਧੰਦਾ ਵੀ ਨਾਲ ਦੇ ਨਾਲ ਇਸ ਦੀ ਆੜ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈਗਾ ਆ। ਇੱਕ ਬੰਦੇ ਦੀ ਸਟੋਰੀ ਸਾਹਮਣੇ ਆਈ ਸੀ, ਉਹ ਇਦਾਂ ਹੀ ਡੇ ਵਰਕਰ ਸੀਗਾ, ਫਾਰਮ ਵਰਕਰ ਸੀਗਾ, ਕੰਮ ਕਰਦਾ ਸੀਗਾ, ਉਹਨੂੰ ਫੜ ਲਿਆ ਸੀ, ਨਿਆਣੇ ਉਹਦੇ ਬਾਹਰ ਸੀਗੇ ਤੇ ਕਹਿੰਦਾ ਵੀ ਨਿਆਣਿਆਂ ਦੇ ਨਾਲ ਇੱਕ ਫੋਨ ਕਾਲ ਕਰਨ ਦੇ ਲਈ ਉਸ ਨੂੰ ਪੂਰਾ ਹਫ਼ਤਾ ਕੰਮ ਕਰਨਾ ਪਿਆ। ਉਸ ਡਿਟੈਂਸ਼ਨ ਫੈਸਿਲਿਟੀ ਚੋਂ ਕਾਲ ਕਰਨ ਦੇ ਲਈ $5 ਜਿਹੜੇ ਉਹ ਲੱਗਦੇ ਨੇ ਇੱਕ ਕਾਲ ਦੇ, ਤੇ $5 ਉੱਥੇ ਅੰਦਰ ਬੰਦਾ ਕਦੋਂ ਕਮਾ ਸਕਦਾ, ਜਦੋਂ 5 ਦਿਨ ਜਿਹੜਾ ਉੱਥੇ ਕੰਮ ਕਰੂਗਾ। ਸੋ ਇਹ ਜਿਹੜੀ ਇਸ ਟਾਈਮ ਨਾਲ ਦੇ ਨਾਲ ਇੱਕ ਇਹਦੀ ਇਹ ਸ਼ੇਡ, ਇੱਕ ਇਹ ਸਾਈਡ ਵੀ ਜਿਹੜੀ ਉਹ ਇਸ ਟਾਈਮ ਸਾਹਮਣੇ ਆ, ਵੀ ਇਸ ਦੀ ਆੜ ਦੇ ਵਿੱਚ, ਡੈਪੂਟੇਸ਼ਨਸ ਦੀ ਆੜ ਦੇ ਵਿੱਚ, ਡਿਟੈਂਸ਼ਨਸ ਦੀ ਆੜ ਦੇ ਵਿੱਚ ਨਾਲ ਇੱਕ ਹਿਸਾਬ ਦੇ ਨਾਲ ਬੰਧੂਆ ਮਜ਼ਦੂਰੀ ਵੀ ਜਿਹੜੀ ਉਹ ਕਰਵਾਈ ਜਾ ਰਹੀ ਹੈਗੀ ਆ। ਸੋ ਇਹਦੇ ਉੱਤੇ ਵੀ ਲੋਕਾਂ ਨੂੰ ਕਹਿੰਦੇ ਵੀ ਧਿਆਨ ਆ ਉਹ ਜ਼ਰੂਰ ਰੱਖਣਾ ਜਿਹੜਾ ਉਹ ਚਾਹੀਦਾ ਆ। ਹੁਣ ਜਿਹੜੇ ਬਿਲੀਅਨਸ ਆਫ ਡਾਲਰ ਹਰਜੋਤ ਸਿੰਘ ਜੀ ਡਿਟੈਂਸ਼ਨ ਸੈਂਟਰਸ ਦੇ ਲਈ ਦਿੱਤੇ ਗਏ ਆ, ਉਹਨੂੰ ਅਪਰੂਵ ਕੀਤਾ ਗਿਆ, ਤੇ ਮਨੀ ਤਾਂ ਉਹ ਪ੍ਰਾਈਵੇਟ ਲੋਕਾਂ ਦੇ ਹੱਥਾਂ 'ਚ ਜਿਹੜੀ ਉਹ ਇਵੈਂਚੁਅਲੀ ਜਾਣੀ ਆ, ਟੈਕਸ ਪੇਅਰ ਮਨੀ ਆਪਣੀ ਆ ਤੇ ਜਾਣੀ ਜਿਹੜੀ ਆ ਉਹਨਾਂ ਦੇ ਹੱਥਾਂ 'ਚ। ਫੋਟੋ ਅਪਲੋਡ ਕਰਨ ਦਾ ਆਪਾਂ ਦੱਸਿਆ ਸੀ ਉਦੋਂ, ਕਿੱਦਾਂ ਜਿਹੜੇ ਡਾਲਰ ਲੈਂਦੇ ਆ। ਜਿਹੜਾ ਐਂਕਲ ਬ੍ਰੈਸਲੇਟ ਪਾਇਆ ਜਾਂਦਾ ਆ, ਉਹਦੇ ਕਿੰਨੀ ਮਨੀ ਆ। ਹਾਜ਼ਰੀ ਜਿਹੜੀ ਉਹ ਕਰਦੇ ਆ ਆਨਲਾਈਨ ਆ ਕੇ, ਜਿਹੜਾ ਉਹਨਾਂ ਨੇ ਕਰਨਾ ਹੁੰਦਾ, ਉਹਦੀ ਕਿਸ ਤਰੀਕੇ ਦੇ ਨਾਲ ਮਨੀ ਜਿਹੜੀ ਆ ਉਹਨਾਂ ਨੇ ਰੱਖੀ ਗਈ ਹੈਗੀ ਆ। ਸੋ ਇਹ ਸਾਰਾ ਕੁਛ ਇਸ ਟਾਈਮ ਜਿਹੜਾ ਉਹ ਨਾਲ ਦੇ ਨਾਲ ਪੈਰਲਲੀ ਚੱਲ ਰਿਹਾ। ਤੇ ਹਰਜੋਤ ਸਿੰਘ ਜੀ। ਜੀ, ਬ੍ਰੇਕ ਲੈ ਜਿਹੜੇ ਲੈਂਦੇ ਆਪਾਂ। ਪੰਜਾਬੀ ਜੀ ਬੰਦੇ ਜੀ ਜੀ, ਜਿਹੜੇ ਪੰਜਾਬੀ ਇੱਕ ਹਸਬੈਂਡ ਵਾਈਫ ਦੋਨੋਂ ਖੇਤ 'ਚ ਕੰਮ ਕਰਦੇ ਸੀ, ਐਮਰੀਲੋ ਏਰੀਆ ਜੋ ਲਾਸ ਐਂਜਲਸ ਵਾਲਾ, ਉੱਥੇ ਫੜੇ ਗਏ ਸੀ ਤੇ ਉਹਨਾਂ ਨੂੰ ਜਦੋਂ ਅਰੈਸਟ ਕਰ ਲਿਆ ਖੇਤਾਂ 'ਚੋਂ, ਉਹ ਕਹਿੰਦੇ ਯਾਰ ਸਾਡੇ ਤਾਂ ਨਿਆਣੇ ਸਕੂਲੇ ਗਏ ਹੋਏ ਆ, ਤਾਂ ਉਹਨਾਂ ਨੇ ਗੁਆਂਢੀਆਂ ਨੂੰ ਫਿਰ ਉਹ ਕਹਿੰਦੇ ਓਕੇ ਤੁਸੀਂ ਕਾਲ ਕਰ ਸਕਦੇ ਆ ਆਪਣੇ ਨੇਬਰ ਨੂੰ ਜਾਂ ਕੁਛ ਨਹੀਂ, ਉਹਨਾਂ ਨੇ ਕਾਲ ਕੀਤੀ ਵੀ ਆਪਣੇ ਨਿਆਣਿਆਂ ਨੂੰ ਜਿਹੜਾ ਆ ਉਹ ਸਕੂਲੋਂ ਚੱਕ ਲਿਆਓ, ਵੀ ਸਾਨੂੰ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ। ਸੋ ਬਹੁਤ ਜਿਹੜੀ ਤਕੜੀ ਵੇਵ ਆ ਉਹ ਚੱਲ ਰਹੀ ਆ, ਤੇ ਜਿਹੜਾ ਨਵਾਂ ਬਿਗ ਬਿਊਟੀਫੁਲ ਬਿੱਲ ਜੋ ਟਰੰਪ ਹੁਣੀ ਕਹਿੰਦੇ ਆ, ਉਹਦੇ ਵਿੱਚ ਜਿੰਨੀ ਕੁ ਫੰਡਿੰਗ ਹੋਮਲੈਂਡ ਸਿਕਿਉਰਿਟੀ ਨੂੰ ਮਿਲੀ ਆ, ਉਹ ਅਮਰੀਕਾ ਦੇ ਇਤਿਹਾਸ ਵਿੱਚ ਅੱਜ ਤੱਕ ਕਦੇ ਵੀ ਜਿਹੜੀ ਆ ਉਹ ਨਹੀਂ ਮਿਲੀ ਹੈਗੀ। ਜੀ ਬ੍ਰੇਕ ਲੈਨੇ ਆ ਇੱਕ, ਤੇ ਬ੍ਰੇਕ ਤੋਂ ਬਾਅਦ ਚਾਹੁੰਦੇ ਆ ਵਾਪਸ ਤੇ ਹੋਰ ਖਬਰਾਂ ਤੇ ਮਾਰਾਂਗੇ ਨਜ਼ਰ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਆਪਣਾ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਕਲੋਵਿਸ ਤੋਂ ਜਿਹੜੀ ਖਬਰ ਆ ਰਹੀ ਹੈ, ਯਾਦ ਹੋਣਾ ਆ ਕੁਛ ਦਿਨ ਪਹਿਲਾਂ ਕਲੋਵਿਸ ਦੇ ਵਿੱਚ ਸੁਰਿੰਦਰਪਾਲ ਹੁਣਾ ਨਾਮ ਦਾ ਜਿਹੜੇ ਇੱਕ ਇਨਸਾਨ ਆ ਜੋ ਕਲੋਵਿਸ ਦੇ ਇੱਕ ਬਿਜ਼ਨਸ ਓਨਰ ਸੀਗੇ, ਉਹ ਮਿਸਿੰਗ ਰਿਪੋਰਟ ਕੀਤੇ ਗਏ ਸੀਗੇ। ਕੱਲ ਸ਼ਾਮ ਨੂੰ ਉਹਨਾਂ ਦੀ ਜਿਹੜੀ ਲਾਸ਼ ਆ ਨਹਿਰ ਦੇ ਵਿੱਚੋਂ ਬਰਾਮਦ ਹੋਈ ਆ।
ਟੈਂਪਰੈਂਸ ਤੇ ਮਕਿਨਲੀ ਦੇ ਕਾਰਨਰ ਦੇ ਉੱਤੇ ਉਹਦੇ ਸਾਊਥ ਵਾਲੇ ਪਾਸੇ ਕਹਿੰਦੇ ਵੀ ਇਹ ਜਿਹੜੀ ਨਹਿਰ ਸੀ ਉਸ ਵਿੱਚ ਇਹਨਾਂ ਦੀ ਜਿਹੜੀ ਲਾਸ਼ ਆ ਉਹ ਬਰਾਮਦ ਹੋਈ ਆ। ਐਟ ਰਿਸਕ ਇਹਨਾਂ ਨੂੰ ਮੰਨਿਆ ਜਿਹੜਾ ਉਹ ਜਾ ਰਿਹਾ ਸੀਗਾ। 22 ਜੂਨ ਤੋਂ ਇਹ ਲਾਪਤਾ ਸਨ। ਸ਼ਾਮ ਨੂੰ 6 ਵਜੇ 22 ਜੂਨ ਨੂੰ ਅਖੀਰਲੀ ਵਾਰ ਬਲੈਕਸਟੋਨ ਤੇ ਡਕੋਟਾ ਐਵੀਨਿਊ ਜੋ ਫ੍ਰੈਜ਼ਨੋ ਦੇ ਵਿੱਚ ਹੈਗਾ ਆ, ਉੱਥੇ ਇਹਨਾਂ ਦੀ ਜਿਹੜੀ ਗੱਡੀ ਆ ਅਬੈਂਡਨਡ ਮਿਲੀ ਸੀਗੀ। ਤੇ ਕੱਲ ਜਿਹੜੀ ਸ਼ਾਮੀ ਇਹਨਾਂ ਦੀ ਜਿਹੜੀ ਲਾਸ਼ ਆ ਟੈਂਪਰੈਂਸ ਤੇ ਮਕਿਨਲੀ ਐਵੀਨਿਊ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਨਹਿਰ ਲੰਘਦੀ ਆ ਉੱਥੇ ਇਹ ਸਾਰਾ ਕੁਛ ਉੱਥੋਂ ਇਹਨਾਂ ਦੀ ਲਾਸ਼ ਬਰਾਮਦ ਹੋਈ ਆ। ਸੋ ਜੇ ਤੁਹਾਨੂੰ ਮੈਪ ਦੇ ਵਿੱਚ ਦਿਖਾਉਂਦੇ ਜਾਈਏ, ਜਿਹੜਾ ਫ੍ਰੈਜ਼ਨੋ ਦਾ 에ਅਰਪੋਰਟ ਇਸ ਪਾਸੇ ਆ, 에ਅਰਪੋਰਟ ਦੇ ਨਾਲ ਹੀ ਜਿਹੜੀ ਇੱਕ ਮਕਿਨਲੀ ਐਵੀਨਿਊ ਜਿਹੜੀ ਉਹ ਚੱਲਦੀ ਆ, ਉਹਦੇ ਨਾਲ ਨਾਲ ਉਹ ਨਹਿਰ ਵੀ ਚੱਲਦੀ ਆ ਤੇ ਉਹੀ ਨਹਿਰ ਜਿੱਥੇ ਟੈਂਪਰੈਂਸ ਦੇ ਨਾਲ ਇੰਟਰਸੈਕਸ਼ਨ ਆ ਉੱਥੇ ਕਹਿੰਦੇ ਵੀ ਇਹਨਾਂ ਦੀ ਜਿਹੜੀ ਲਾਸ਼ ਆ ਉਹ ਮਿਲੀ ਹੈਗੀ ਆ। ਸੋ ਬੜੀ ਮੰਦਭਾਗੀ ਜਿਹੜੀ ਇਹ ਗੱਲ ਆ। ਇੱਥੇ ਇੱਕ ਜਿਹੜਾ ਸਟੈਂਡਰਡ ਸਵੀਟ ਐਂਡ ਸਪਾਈਸਿਸ ਕਰਕੇ ਜਿਹੜਾ ਰੈਸਟੋਰੈਂਟ ਸੀ ਉਸ ਨੂੰ ਇਹ ਰਨ ਕਰਦੇ ਹੁੰਦੇ ਸੀਗੇ ਤੇ ਉਹਨਾਂ ਦੀ ਜਿਹੜੀ ਬੋਡੀ ਆ ਕੱਲ ਸ਼ਾਮੀ ਮਿਲ ਚੁੱਕੀ ਹੈ। ਇਹ ਬਹੁਤ ਮਾੜੀ ਖਬਰ ਆਈ ਆ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਦਿਨਾਂ ਦੇ ਵਿੱਚ 17 ਇਮੀਗ੍ਰੇਸ਼ਨ ਕੋਰਟ ਜੱਜਸ ਨੂੰ ਫਾਇਰ ਕਰ ਦਿੱਤਾ ਆ 10 ਸਟੇਟਾਂ ਦੇ ਵਿੱਚ, ਜਿਹਦੇ ਕਰਕੇ ਜਿਹੜੇ ਸੈਨੇਟਰਸ ਆ ਉਹ ਬਹੁਤ ਸਾਰੇ ਅਪਸੈਟ ਹੈਗੇ ਆ। ਇੰਟਰਨੈਸ਼ਨਲ ਫੈਡਰੇਸ਼ਨ ਆਫ ਪ੍ਰੋਫੈਸ਼ਨਲ ਤੇ ਟੈਕਨੀਕਲ ਇੰਜੀਨੀਅਰਸ, ਇਹ ਯੂਨੀਅਨ ਜੋ ਰਿਪਰੈਜ਼ੈਂਟ ਕਰਦੀ ਆ ਇਮੀਗ੍ਰੇਸ਼ਨ ਕੋਰਟ ਜੱਜਸ ਨੂੰ ਤੇ ਹੋਰ ਪ੍ਰੋਫੈਸ਼ਨਲਸ ਨੂੰ, ਉਹਨਾਂ ਨੇ ਦੱਸਿਆ ਵੀ ਜਿਹੜੇ 15 ਜੱਜ ਆ ਉਹਨਾਂ ਨੂੰ ਵਿਦਆਊਟ ਕਾਜ਼ ਕਿਸੇ ਵੀ ਕਾਜ਼ ਤੋਂ ਫਾਇਰ ਕੀਤਾ ਗਿਆ ਵੱਖ-ਵੱਖ 10 ਸਟੇਟਾਂ ਦੇ ਵਿੱਚ। ਕੈਲੀਫੋਰਨੀਆ, ਇਲੀਨੋਇਸ, ਲੂਜ਼ੀਆਨਾ, ਮੈਰੀਲੈਂਡ, ਮੈਸਾਚੂਸੇਟਸ, ਨਿਊਯਾਰਕ, ਓਹਾਇਓ, ਟੈਕਸਸ, ਯੂਟਾ ਤੇ ਵਰਜੀਨੀਆ ਦੇ ਵਿੱਚ। ਰੀਸੈਂਟਲੀ ਇਹ ਦੱਸਿਆ ਗਿਆ ਸੀ ਵੀ 800 ਦੇ ਕਰੀਬ ਇਮੀਗ੍ਰੇਸ਼ਨ ਜੱਜਸ ਹੈਗੇ ਆ ਪੂਰੇ USA ਦੇ ਵਿੱਚ, ਤੇ ਹੁਣ ਤੁਸੀਂ ਜੱਜਾਂ ਨੂੰ ਜਿਹੜੇ ਫਾਇਰ ਕਰ ਰਹੇ ਆ ਤੇ ਉਹਦੇ ਨਾਲ ਜਿਹੜੇ ਕੇਸ ਆ ਹੋਰ ਵੀ ਡਿਲੇ ਹੋਣਗੇ। ਪਰ ਦੂਸਰੇ ਪਾਸੇ ਲੱਗਦਾ ਹੈ ਵੀ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਜੱਜਾਂ ਤੇ ਨਜ਼ਰ ਰੱਖ ਰਿਹਾ, ਉਹਨਾਂ ਨੂੰ ਫਾਇਰ ਕਰ ਰਿਹਾ ਜਿਹੜੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਜਿਹੜੇ ਕੇਸ ਆ ਉਹ ਪਾਸ ਕਰ ਰਹੇ ਹੈਗੇ ਆ। ਇੱਕ ਜੱਜ ਨੂੰ ਤਾਂ ਇਸੇ ਕਰਕੇ ਫਾਇਰ ਕਰ ਦਿੱਤਾ ਵੀ ਉਹ ਇੱਕ ਡੈਮੋਕ੍ਰੈਟਿਕ US ਸੈਨੇਟਰ ਡਿਕ ਡਰਬਨ ਜੋ ਇਲੀਨੋਇਸ ਦੇ ਹੈਗੇ ਆ ਉਹਦੇ ਨਾਲ ਕਿਤੇ ਉਹਨਾਂ ਨੇ ਚਾਹ ਪੀਤੀ ਸੀ। ਸੋ ਹੁਣ ਇਹ ਦੇਖ ਲਓ ਵੀ ਇਹ ਕਹਿੰਦੇ ਵੀ ਇਹ ਤਾਂ ਜਿਹੜੇ ਜੱਜ ਆ ਇਹ ਕੋਈ ਹੁਣ ਇਹ ਵੀ ਨਹੀਂ ਮਿਲ ਸਕਦੇ ਵੀ ਜੇ ਕੋਈ ਵਿਰੋਧੀ ਧਿਰ ਦਾ ਬੰਦਾ ਹੈਗਾ। ਸੋ ਇਹ ਜਿਹੜੀ ਸਿਚੁਏਸ਼ਨ ਆ ਹੁਣ $170 ਬਿਲੀਅਨ ਟਰੰਪ ਉਹਨਾਂ ਨੂੰ ਮਿਲ ਗਿਆ ਆ ਇਮੀਗ੍ਰੇਸ਼ਨ ਐਨਫੋਰਸਮੈਂਟ ਨੂੰ ਚਾਰਜ ਕਰਨ ਦੇ ਲਈ, ਤੇ ਕੋਰਟਸ ਨੂੰ $3.3 ਬਿਲੀਅਨ ਦਿੱਤਾ ਜਾਊਗਾ। ਸੋ ਹੋਰ ਜੱਜ ਉਦਾਂ ਦੇ ਹਾਇਰ ਕਰੂਗੇ ਜਿਹੜੇ ਕੇਸ ਆ ਉਹ ਉਹਨਾਂ ਵੱਲ ਫਿਰ ਦੇਖੂਗੇ ਬੜੇ ਧਿਆਨ ਦੇ ਨਾਲ ਵੀ ਕਿਹੜਾ ਕੋਈ ਪਾਸ ਕਰਦਾ ਆ ਜਾਂ ਨਹੀਂ ਕਰਦਾ ਹੈਗਾ। ਜੀ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ। ਸਾਬਕਾ CBS ਦੇ ਜਿਹੜੇ ਐਂਕਰ ਆ ਉਹਨਾਂ ਨੇ CBS ਦੀ ਜਿਹੜੀ ਪੇਰੈਂਟ ਕੰਪਨੀ ਪੈਰਾਮਾਊਂਟ, ਜਿਨ੍ਹਾਂ ਨੇ ਟਰੰਪ ਹੁਣਾਂ ਦੇ ਨਾਲ ਸੈਟਲਮੈਂਟ ਕਰ ਲਈ ਸੀਗੀ 60 ਮਿੰਟਸ ਜਿਹੜੀ ਕਮਲਾ ਹੈਰਿਸ ਦੀ ਇੰਟਰਵਿਊ ਆ ਉਸ ਨੂੰ ਲੈ ਕੇ 16 ਮਿਲੀਅਨ ਦੀ, ਇਹ ਜਿਹੜੇ ਸਾਬਕਾ CBS ਦੇ ਜਿਹੜੇ ਐਂਕਰ ਆ ਡੈਨ ਰੈਥਰ, ਉਹਨਾਂ ਨੇ ਕਿਹਾ ਵੀ ਇਹ ਟੋਟਲ ਪੈਰਾਮਾਊਂਟ ਵਾਲੇ ਸੈਲ ਆਊਟ ਹੋ ਗਏ। ਕਹਿੰਦੇ ਵੀ ਸੈਡ ਡੇ ਆ ਜਰਨਲਿਜ਼ਮ ਦੇ ਲਈ, ਜਦ ਕੰਪਨੀ ਨੇ 60 ਮਿੰਟਸ ਦੀ ਕਮਲਾ ਹੈਰਿਸ ਦੀ ਇੰਟਰਵਿਊ ਦੇ ਮਾਮਲੇ ਦੇ ਵਿੱਚ ਜੋ ਉਹਨਾਂ ਉੱਤੇ ਦੋਸ਼ ਲੱਗ ਰਹੇ ਸੀਗੇ ਉਸ ਨੂੰ 16 ਮਿਲੀਅਨ ਦੇ ਵਿੱਚ ਸੈਟਲ ਜਿਹੜਾ ਉਹ ਕਰ ਲਿਆ ਆ। 20 ਸਾਲ CBS ਨਿਊਜ਼ ਦੇ ਇਹ ਐਂਕਰ ਰਹੇ ਆ ਤੇ ਉਹਨਾਂ ਨੇ ਵੈਰਾਈਟੀ ਜਿਹੜੀ ਇੱਕ ਮੈਗਜ਼ੀਨ ਆ ਉਸ ਦੇ ਨਾਲ ਇੰਟਰਵਿਊ ਦੇ ਦੌਰਾਨ ਜੋ ਕਿ ਬੀਤੇ ਦਿਨਾਂ 'ਚ ਪਬਲਿਸ਼ ਹੋਈ ਆ ਉਸ ਵਿੱਚ ਇਹ ਜਿਹੜਾ ਆਪਣਾ ਕਹਿ ਸਕਦੇ ਆ ਵੀ ਗੁੱਸਾ ਜਾਂ ਆਪਣਾ ਪੱਖ ਆ ਜ਼ਾਹਰ ਕੀਤਾ ਹੈਗਾ ਆ। ਬਹੁਤ ਸਾਰੇ ਜਿਹੜੇ ਲੀਗਲ ਐਕਸਪਰਟ ਸੀਗੇ ਉਹਨਾਂ ਨੇ ਇਹ ਜਿਹੜਾ ਲਾਸੂਟ ਆ ਟਰੰਪ ਹੁਣਾਂ ਦੁਆਰਾ ਕੀਤਾ ਗਿਆ ਸੀ ਇਸ ਪੈਰਾਮਾਊਂਟ ਕੰਪਨੀ ਦੇ ਉੱਤੇ ਉਸ ਨੂੰ ਮੈਰਿਟਲੈਸ ਜਿਹੜਾ ਉਹ ਦੱਸਿਆ ਸੀਗਾ। ਉਹ ਕਹਿੰਦੇ ਸੀਗੇ ਵੀ ਫਸਟ ਅਮੈਂਡਮੈਂਟ ਦੇ ਅਧੀਨ ਤੁਹਾਡੀ ਇਹ ਜਿਹੜੀ ਇੰਟਰਵਿਊ ਕੀਤੀ ਗਈ ਆ ਉਹ ਅਪਹੈਲਡ ਜਿਹੜੀ ਉਹ ਹੋ ਜਾਣੀ ਆ, ਪਰ ਫਿਰ ਵੀ ਪੈਰਾਮਾਊਂਟ ਵਾਲੇ ਐਗਰੀ ਕਰ ਗਏ ਵੀ ਟਰੰਪ ਹੁਣਾਂ ਨੂੰ $16 ਮਿਲੀਅਨ ਜਿਹੜੇ ਉਹ ਪੇ ਕਰਨਗੇ ਤੇ ਇਹ ਜਿਹੜਾ ਕੇਸ ਆ ਇੰਟਰਵਿਊ ਨੂੰ ਲੈ ਕੇ ਉਸ ਨੂੰ ਸੈਟਲ ਕਰ ਲਿਆ ਜਿਹੜਾ ਹੋ ਜਾਊਗਾ। ਇਹ ਸੈਟਲਮੈਂਟ ਉਸ ਟਾਈਮ ਦੇ ਉੱਤੇ ਆਈ ਆ ਜਦ $8 ਬਿਲੀਅਨ ਦਾ ਮਰਜਰ ਪੈਰਾਮਾਊਂਟ ਵਾਲੇ ਸਕਾਈ ਡਾਂਸ ਮੀਡੀਆ ਦੇ ਨਾਲ ਕਰਨ ਜਾ ਰਹੇ ਆ
ਤੇ ਉਸ ਦੇ ਲਈ ਯੂਐਸ ਦੇ ਜਿਹੜਾ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਆ, ਉਸ ਦੇ ਅਪਰੂਵਲ ਦੀ ਜਿਹੜੀ ਉਹ ਜ਼ਰੂਰਤ ਆ। ਕੀ ਕਹਿ ਸਕਦੇ ਹਾਂ ਵੀ ਉਹਨਾਂ ਨੇ ਬਲੱਡ ਮਨੀ ਦਿੱਤੀ ਆ ਇਹਨਾਂ ਨੂੰ ਇਹ ਸੈਟਲਮੈਂਟ ਕਰਕੇ ਵੀ ਸਾਡਾ ਜਿਹੜਾ ਮਰਜਰ ਆ ਉਹ ਇਸ ਇੱਕ ਹੋਰ ਵੱਡੇ ਮੀਡੀਆ ਕੰਪਨੀ ਦੇ ਨਾਲ ਹੋਣ ਦਿੱਤਾ ਜਾਵੇ, ਨਹੀਂ ਤਾਂ ਐਫਸੀਸੀ ਵਾਲੇ ਕਹਿੰਦੇ ਵੀ ਉਸ ਨੂੰ ਰੋਕ ਸਕਦੇ ਆ। ਹੁਣੇ ਤੁਸੀਂ ਹਰਜੋਤ ਸਿੰਘ ਜੀ ਗੱਲ ਕਰਕੇ ਹਟੇ ਆ ਵੀ ਇੱਕ ਜਿਹੜੇ ਜੱਜ ਆ ਮਾੜਾ ਜਿਹਾ ਉਲਟ ਬੋਲੇ ਤਾਂ ਉਸ ਨੂੰ ਲਾ ਦਿੱਤਾ ਗਿਆ। ਸੋ ਪੈਰਾਵਾਂਟ ਵਾਲੇ ਵੀ ਸੋਚਦੇ ਹੋਣੇ ਆ ਵੀ ਜੇ ਭਾਈ ਅਸੀਂ ਸੈਟਲ ਨਾ ਕੀਤਾ ਤਾਂ ਸਾਡਾ ਮਰਜਰ ਜਿਹੜਾ ਇਹਨਾਂ ਨੇ ਨਹੀਂ ਹੋਣ ਦੇਣਾ। ਸੋ ਕੀ ਇਸ ਤਰੀਕੇ ਦੇ ਨਾਲ ਆਰਮ ਟਵਿਸਟਿੰਗ ਜਿਹੜੀ ਹੈ ਸਰਕਾਰ ਉਹ ਇਸ ਟਾਈਮ ਕਰ ਰਹੀ ਆ। ਸੋ ਬਹੁਤ ਸਾਰੀਆਂ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ, ਵੱਡੀਆਂ ਚੀਜ਼ਾਂ ਜਿਹੜੀਆਂ ਨਾਲ ਦੇ ਨਾਲ ਪੈਰਲਲੀ ਵਾਪਰ ਰਹੀਆਂ। ਅਗਲੀ ਖਬਰ ਵੱਲ ਚਲੀਏ। ਅੱਜ ਐਨਪੀਆਰ ਰਿਪੋਰਟ ਕਰ ਰਿਹਾ ਵੀ ਜਿਹੜੇ ਲੋਕ ਓਬਾਮਾ ਕੇਅਰ ਦੇ ਅੰਡਰ ਆਪਣੀ ਇੰਸ਼ੋਰੈਂਸ ਲੈ ਰਹੇ ਆ, ਉਹਨਾਂ ਦੇ ਰੇਟ 75% ਅਗਲੇ ਸਾਲ ਤੋਂ ਵੱਧ ਜਾਣਗੇ। ਸੋ ਏਸੀਏ ਹੈਲਥ ਇੰਸ਼ੋਰੈਂਸ ਵਿਲ ਕਾਸਟ ਦ ਐਵਰੇਜ ਪਰਸਨ 75% ਮੋਰ ਨੈਕਸਟ ਈਅਰ। ਇਹ ਜੋ ਰਿਸਰਚ ਹੈ ਇਹ ਸ਼ੋ ਕਰ ਰਹੀ ਹੈਗੀ ਆ। ਸੋ ਕਿਉਂਕਿ ਜੋ ਬਾਈਡਨ ਹੁਣਾਂ ਦੇ ਸਮੇਂ ਦੇ ਉੱਤੇ ਕਰੋਨਾ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਸਬਸਿਡੀਆਂ ਦਿੱਤੀਆਂ ਗਈਆਂ ਸੀਆਂ, ਉਹ ਸਾਰੀਆਂ ਜਿਹੜੀਆਂ ਹੁਣ ਰਿਮੂਵ ਕਰ ਲਈਆਂ ਗਈਆਂ ਹੈਗੀਆਂ। 24 ਮਿਲੀਅਨ ਲੋਕਾਂ ਨੂੰ ਇਸ ਜੋ ਅਫੋਰਡੇਬਲ ਕੇਅਰ ਐਕਟ ਆ ਉਹਦਾ ਜਿਹੜਾ ਫਾਇਦਾ ਹੋਇਆ ਹੈਗਾ। ਸੋ ਇਹਦਾ ਆਮ ਲੋਕ ਤੇ ਕੀ ਅਸਰ ਹੋਊਗਾ, ਜੇ ਸਿੰਪਲ ਲੈਂਗੁਏਜ ਮੈਂ ਦੱਸਦਾ ਜਾਵਾਂ। ਜੇ ਤੁਹਾਡਾ ਪ੍ਰੀਮੀਅਮ $60 ਦੇ ਕਰੀਬ ਸੀਗਾ ਤੇ ਉਹ $105 ਪਰ ਮੰਥ ਦੇ ਕਰੀਬ ਹੋ ਜਾਊਗਾ। ਤੇ ਜਿਸ ਹਿਸਾਬ ਦੇ ਨਾਲ ਕੱਟ ਕੀਤੇ ਗਏ ਹੈਗੇ ਆ, ਉਸ ਹਿਸਾਬ ਦੇ ਨਾਲ ਕਾਂਗਰੈਸ਼ਨਲ ਬਜਟ ਆਫਿਸ ਇਹ ਐਸਟੀਮੇਟ ਕਰ ਰਿਹਾ 8.2 ਮਿਲੀਅਨ ਲੋਕ ਜੋ ਆ, 82 ਲੱਖ ਲੋਕ ਜਿਹੜੇ ਏਸੀਏ ਇੰਸ਼ੋਰੈਂਸ ਜੋ ਚਾਹੇ ਕੈਲੀਫੋਰਨੀਆ ਚ ਕਵਰਡ ਕੈਲੀਫੋਰਨੀਆ, ਵੱਖ-ਵੱਖ ਸਟੇਟਾਂ ਚ ਉਹਨਾਂ ਦੇ ਨਾਂ ਡਿਫਰੈਂਟ ਆ। ਸੋ ਸਿੰਪਲ ਲੈਂਗੁਏਜ ਆ ਜੇ ਆਪਾਂ ਓਬਾਮਾ ਕੇਅਰ ਕਹਿ ਰਹੀਏ ਤੇ ਉਹ ਅਨਇੰਸ਼ੋਰਡ ਹੋ ਜਾਣਗੇ। ਸੋ 82 ਲੱਖ ਲੋਕ ਅਨਇੰਸ਼ੋਰਡ ਹੋਣਗੇ ਕਿਉਂਕਿ ਜਿਹੜੇ ਐਨਹਾਂਸਡ ਟੈਕਸ ਕ੍ਰੈਡਿਟ ਹੈਗੇ ਆ ਉਹ ਐਕਸਪਾਇਰ ਹੋ ਜਾਣਗੇ। ਇਹ ਜੋ ਨਵਾਂ ਬਿਊਟੀਫੁਲ ਬਿੱਲ ਆਇਆ ਹੈਗਾ ਆ ਉਹਦੇ ਵਿੱਚ ਜੋ ਕੱਟ ਹੋਏ ਆ ਉਹਨਾਂ ਦੇ ਕਾਰਨ। ਸੋ ਆਉਣ ਵਾਲੇ ਸਾਲ ਦੇ ਵਿੱਚ ਤੁਹਾਡੀਆਂ ਹੈਲਥ ਇੰਸ਼ੋਰੈਂਸ ਦੇ ਰੇਟਸ 75% ਉੱਪਰ ਜਾ ਰਹੇ ਹੈਗੇ। ਜੀ, ਬਿਲਕੁਲ। ਸੋ ਇਹ ਸਾਰਾ ਕੁਛ ਚੇਂਜ ਜਿਹੜਾ ਹੋ ਰਿਹਾ, ਟਰੰਪ ਹੋਣਾ ਨੇ ਪਹਿਲੇ ਕਾਰਜਕਾਲ ਦੇ ਵਿੱਚ ਆਪਣੇ ਪਹਿਲੀ ਟਰਮ ਦੇ ਵਿੱਚ ਅਫੋਰਡੇਬਲ ਕੇਅਰ ਐਕਟ ਨੂੰ ਨੱਲ ਕਰਨ ਦੇ ਲਈ ਕਾਫੀ ਜ਼ੋਰ ਲਾਇਆ ਸੀ। ਉਸ ਟਾਈਮ ਦੇ ਉੱਤੇ ਜਿਹੜੇ ਐਰੀਜ਼ੋਨਾ ਦੇ ਸੈਨੇਟਰ ਸੀ ਉਹਨਾਂ ਨੇ ਇਹਨਾਂ ਦੇ ਉਲਟ ਵੋਟ ਪਾ ਕੇ, ਜੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਤੇ ਉਹਨਾਂ ਨੇ ਉਲਟ ਵੋਟ ਪਾ ਕੇ ਤਾਂ ਇਹਨਾਂ ਦੇ ਉਸ ਕਾਰਜ ਨੂੰ ਜਿਹੜਾ ਉਸ ਟਾਈਮ ਤੇ ਉਸ ਕੰਮ ਨੂੰ ਰੋਕ ਦਿੱਤਾ ਸੀ, ਉਸ ਇਰਾਦੇ ਨੂੰ। ਪਰ ਹੁਣ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਨਵੇਂ ਬਿੱਲ ਦੇ ਵਿੱਚ ਕਟੌਤੀਆਂ ਤੇ ਉਹ ਸਾਰਾ ਕੁਛ ਆ, ਆਉਂਦੇ ਸਾਲਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਲਈ ਚੇਂਜ ਆਵੇਗਾ। ਹੁਣ ਜਿਹੜੇ ਲੋਕ ਆਪਣੇ ਆਪ ਨੂੰ ਹੈਲਦੀ ਮੰਨਦੇ ਆ, ਉਹ ਕਹਿੰਦੇ ਵੀ ਯਾਰ ਮੈਂ ਹੁਣ ਇੰਸ਼ੋਰੈਂਸ ਬਹੁਤ ਘੱਟ ਵਰਤਦਾ ਜਾਂ ਵਰਤਦੀ ਆ। ਜੇ ਉਹਨਾਂ ਦੇ ਪ੍ਰੀਮੀਅਮ 75% ਵਧਣੇ ਆ ਤੇ ਬਹੁਤਿਆਂ ਨੇ ਲੈਣੀ ਬੰਦ ਕਰ ਦੇਣੀ ਆ। ਤੁਸੀਂ ਇੰਸ਼ੋਰੈਂਸ ਦੇ ਨਾਲ ਵਾਹ ਵਾਸਤਾ ਆ, ਤੁਹਾਨੂੰ ਪਤਾ ਆ ਵੀ ਨੌਜਵਾਨਾਂ ਦੀ ਇੰਸ਼ੋਰੈਂਸ ਦੇ ਨਾਲ ਬਜ਼ੁਰਗਾਂ ਦੀ ਜਿਹੜੀ ਇੰਸ਼ੋਰੈਂਸ ਵਾਲੀ ਕਾਰਵਾਈ ਆ ਉਹ ਜ਼ਿਆਦਾ ਚੱਲਦੀ ਆ, ਇਹ ਸੋਚ ਕੇ ਵੀ ਐਟ ਰਿਸਕ ਵਾਲੇ ਕਿੰਨੇ ਆ ਤੇ ਘੱਟ ਰਿਸਕ ਵਾਲੇ ਕਿੰਨੇ ਆ, ਤਾਂ ਜੋ ਜਿਹੜੇ ਰਿਸਕ ਵਾਲੇ ਆ ਉਹਨਾਂ ਨੂੰ ਜਿਹੜਾ ਇੰਸ਼ੋਰ ਕੀਤਾ ਜਿਹੜਾ ਹੋ ਜਾ ਸਕੇ। ਸੋ ਹੋ ਸਕਦਾ ਵੀ ਆਉਂਦੇ ਸਮੇਂ ਦੇ ਵਿੱਚ ਆਪਾਂ ਫੇਰ ਉਸ ਦੌਰ ਦੇ ਵਿੱਚ ਵਾਪਸ ਜਿਹੜਾ ਪਹੁੰਚੀਏ ਜਿੱਥੇ ਆਪਣੇ ਆਪ ਨੂੰ ਠੀਕ ਜਾਂ ਸਿਹਤਮੰਦ ਮੰਨਣ ਵਾਲੇ ਲੋਕ ਐਮਰਜੈਂਸੀ ਦੇ ਲਈ ਵੀ ਪ੍ਰੀਪੇਅਰਡ ਜਿਹੜੇ ਉਹ ਸ਼ਾਇਦ ਨਹੀਂ ਹੋ ਸਕਣਗੇ, ਇਹ ਕਹਿ ਕੇ ਇਹ ਕਰਕੇ ਵੀ ਕਿਉਂਕਿ ਉਹਨਾਂ ਦੇ ਜਿਹੜੇ ਪ੍ਰੀਮੀਅਮ ਆ ਇੰਨੇ ਕੁ ਜ਼ਿਆਦਾ ਮਹਿੰਗੇ ਹੋਣਗੇ ਵੀ ਉਹਨਾਂ ਲਈ ਅਫੋਰਡ ਕਰਨਾ ਔਖਾ ਜਿਹੜਾ ਉਹ ਹੋ ਜਾਊਗਾ। ਸੋ ਪਰ ਇੱਕ ਵੱਡੀ ਪ੍ਰੋਬਲਮ ਇਹ ਆ ਰਹੀ ਆ ਰਾਜਕਰਮਵੀਰ ਸਿੰਘ ਜੀ, ਪਿਛਲੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਉਹਨਾਂ ਨੇ ਇਹ ਕਹਿਤਾ ਸੀ ਵੀ ਕਿਉਂਕਿ ਅਮਰੀਕਾ ਦੇ ਵਿੱਚ ਨੰਬਰ 1 ਰੀਜ਼ਨ ਜਿਹੜਾ ਆ ਬੈਂਕਰਪਸੀ ਦਾ ਉਹ ਹੈਲਥ ਇੰਸ਼ੋਰੈਂਸ ਨਾ ਹੋਣਾ ਸੀ। ਜੇ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਹੈ ਨਹੀਂ, ਰੱਬ ਨਾ ਕਰੇ ਕਿਤੇ ਤੁਸੀਂ ਹਸਪਤਾਲ ਚਲ ਗਏ ਤੇ ਘੱਟੋ ਘੱਟ $20,000 ਇੱਕ ਦਿਨ ਦਾ ਖਰਚਾ ਹੁੰਦਾ। ਜੇ 5-7 ਦਿਨ ਰਹਿ ਗਏ ਤਾਂ ਕਿੰਨਾ ਖਰਚਾ ਹੁੰਦਾ ਹੈਗਾ। ਸੋ ਉਹ ਪਿਛਲੇ ਐਡਮਿਨਿਸਟ੍ਰੇਸ਼ਨ ਨੇ ਇਹ ਕਹਿਤਾ ਸੀ ਵੀ ਜੇ ਤੁਹਾਡਾ ਮੈਡੀਕਲ ਦੇ ਜਿਹੜੇ ਬਿੱਲ ਆ ਉਹ ਲੇਟ ਆ ਜਾਂ ਉਹ ਨਹੀਂ ਦਿੱਤੇ, ਉਹ ਤੁਹਾਡੇ ਕ੍ਰੈਡਿਟ ਰਿਪੋਰਟ 'ਚ ਨਹੀਂ ਆਊਗੇ। ਪਰ ਜਿਹੜਾ ਹੁਣ ਵਾਲਾ ਟਰੰਪ ਐਡਮਿਨਿਸਟ੍ਰੇਸ਼ਨ ਆ ਇਹ ਹੁਣ ਟਰਾਈ ਕਰ ਰਿਹਾ ਵੀ ਉਹ ਜਿਹੜੇ ਜੇ ਬਿੱਲ ਨਹੀਂ ਦਿੰਦੇ ਹੈਗੇ ਉਹ ਵੀ ਤੁਹਾਡੇ ਕ੍ਰੈਡਿਟ ਰਿਪੋਰਟ ਸ਼ੋ ਹੋਣ। ਸੋ ਜੇ ਉਹ ਤੁਹਾਡੇ ਕ੍ਰੈਡਿਟ ਰਿਪੋਰਟ ਸ਼ੋ ਹੁੰਦੇ ਆ ਤੇ ਨੈਚੁਰਲੀ ਫਿਰ ਤੁਸੀਂ ਕੋਈ ਪ੍ਰਾਪਰਟੀ ਨਹੀਂ ਖਰੀਦ ਸਕਦੇ, ਤੁਸੀਂ ਕੋਈ ਲੋਨ ਨਹੀਂ ਲੈ ਸਕਦੇ।
ਇਹ ਕਾਫੀ ਵੱਡੀ ਜਿਹੜੀ ਪ੍ਰੋਬਲਮ ਹੋਊਗੀ। ਸੋ ਅਲਟੀਮੇਟਲੀ ਕੀ ਆ, ਲੋਕਾਂ ਨੂੰ ਲੈਣੀ ਤਾਂ ਪਊਗੀ ਹੈਲਥ ਇੰਸ਼ੋਰੈਂਸ, ਪਰ ਹੋਊਗੀ ਕਾਫੀ ਮਹਿੰਗੀ। ਜੀ, ਬਿਲਕੁਲ। ਸੋ ਡੈਫੀਨਿਟਲੀ ਚੀਜ਼ਾਂ ਜਿਹੜੀਆਂ ਉਹ ਕਾਫੀ ਚੇਂਜ ਜਿਹੜੀਆਂ ਉਹ ਹੋਣਗੀਆਂ। ਇਹ ਇੱਕ ਰਿਸਰਚ ਜਿਹੜੀ ਉਹ ਕਹਿ ਰਹੀ ਆ ਵੀ ਇੰਨੇ ਜ਼ਿਆਦਾ ਮਹਿੰਗੇ ਜਿਹੜੇ ਹੋਣਗੇ। ਆਪਾਂ ਨੂੰ ਪਤਾ ਹੀ ਆ ਵੈਸੇ ਵੀ ਹਰਜੋਤ ਸਿੰਘ ਜੀ, ਹੁਣ ਇੰਸ਼ੋਰੈਂਸ ਵਾਲੇ ਕੋਸ਼ਿਸ਼ ਤਾਂ ਕਰ ਹੀ ਰਹੇ ਆ ਵੀ ਆਪਣੇ ਪ੍ਰੀਮੀਅਮਸ ਵਗੈਰਾ ਜਿਹੜੇ ਉਹ ਵਧਾਏ ਜਾਣ। ਉਧਰੋਂ ਸਬਸਿਡੀਆਂ ਘੱਟ ਹੋਣਗੀਆਂ ਤੇ ਉਧਰੋਂ ਪ੍ਰੀਮੀਅਮ ਜਿਹੜੇ ਉਹ ਵਧਣਗੇ। ਸੋ ਲੋਕਾਂ ਦੇ ਲਈ ਦੋਹਰੀ ਮਾਰ ਜਿਹੜੀ ਉਹ ਦੇਖਣ ਨੂੰ ਮਿਲੇਗੀ। ਸਮਾਂ ਪ੍ਰੋਗਰਾਮ ਦਾ ਜਿਹੜਾ ਅੱਜ ਦਾ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਮਿਲਾਂਗੇ ਆਪਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।